ਧਰਮਯੁੱਧ ਮੋਰਚੇ ਦੀ ਮੰਗ ਅਨੰਦਪੁਰ ਸਾਹਿਬ ਦਾ ਮਤਾ ਸੀ ਜਿਹੜਾ ਵਿਦਨ ਕੰਟਰੀ ਆਟੋਨਮੀ ਦੀ ਗੱਲ ਕਰਦਾ ਸੀ, ਖੁਦ ਮੁਖਤਾਰੀ ਭਾਰਤ ਦੇ ਨਕਸ਼ੇ ਦੇ ਵਿੱਚ। ਪਿੰਡਾਂ ਵਾਲਿਆਂ ਦਾ ਇਹ ਫਰਮਾਨ ਵੀ ਸੀ ਕਿ ਵੀ ਜਿਸ ਦਿਨ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ 'ਚ ਪਏ, ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ। ਸਰਬੱਤ ਖਾਲਸਾ ਵੱਲੋਂ ਥਾਪੀ 5 ਮੈਂਬਰੀ ਪੰਥਕ ਕਮੇਟੀ ਨੇ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨਨਾਮਾ ਕਰਕੇ ਜਿਹੜਾ ਸਿਆਸੀ ਨਿਸ਼ਾਨਾ ਹੈ ਉਸ ਨੂੰ ਫਿਕਸ ਕਰ ਦਿੱਤਾ ਸੀ। ਇਹ ਦੌਰ ਜਿਹੜਾ ਅਣਪਛਾਤੀਆਂ ਲਾਸ਼ਾਂ ਦਾ ਦੌਰ ਵੀ ਹੈ, ਪਰ ਇਹ ਦੌਰ ਸਾਡੀ ਬਹਾਦਰੀ ਦੀਆਂ ਗਾਥਾਵਾਂ ਦਾ ਦੌਰ ਵੀ ਹੈ। ਜਦੋਂ ਅਸੀਂ 2020 ਤੱਕ ਪਹੁੰਚਦੇ ਹਾਂ, ਫਿਰ ਅਸੀਂ ਦੇਖਦੇ ਹਾਂ ਕਿ 3 ਖੇਤੀ ਕਾਨੂੰਨਾਂ ਦੇ ਥੱਲੇ ਇਕਨੋਮਿਕਲ ਜੈਨੋਸਾਈਡ ਦਾ ਫਾਈਨਲ ਸਟੈਪ ਸਰਕਾਰ ਨੇ ਉੱਥੇ ਸਾਡੇ ਹੋਮਲੈਂਡ ਨੂੰ ਆਰਮੀ ਜੈਕ ਬੂਟ ਦੇ ਨਾਲ ਆਕੂਪਾਈ ਕੀਤਾ ਹੋਇਆ। ਉੱਥੇ ਲੋਕਾਂ ਨੂੰ ਆਜ਼ਾਦੀ ਨਾਲ ਈਵਨ UN ਚਾਰਟਰ ਦੇ ਥੱਲੇ ਆਪਣੀ ਗੱਲ ਕਹਿਣ ਦਾ ਹੱਕ ਨਹੀਂ ਮਿਲਦਾ। ਫਰੋਮ ਗੋਲਡਨ ਟੈਂਪਲ ਟੂ ਪੰਜਾਬ ਇੰਡੀਪੈਂਡੈਂਸ। ਕਮਿਸ਼ਨ ਇਸ ਗੱਲ ਨੂੰ ਯਕੀਨੀ ਬਣਾਉਂਦਾ ਹੈ ਕਿ ਕਿਸੇ ਨੂੰ ਜਿਹੜੇ ਵੋਟ ਕਰ ਰਹੇ ਨੇ ਕਿਸੇ ਦਬਾਅ ਥੱਲੇ ਨਹੀਂ ਨੇ, ਕਿਸੇ ਬੇਮਤਲਬ ਦੇ ਲਾਲਚ ਥੱਲੇ ਨਹੀਂ ਨੇ। ਇਹਦੇ ਨਾਲ ਇੰਟਰਨੈਸ਼ਨਲ ਕਮਿਊਨਿਟੀ ਨੂੰ, ਮੁਲਕਾਂ ਨੂੰ ਇਹ ਮੈਸੇਜ ਆਉਂਦਾ ਹੈ ਕਿ ਭਾਈ ਇਹ ਲੋਕ ਇਸ ਸਿਸਟਮ ਦੇ ਨਾਲ, ਇਸ ਮੁਲਕ ਦੇ ਨਾਲ ਨਹੀਂ ਰਹਿਣਾ ਚਾਹੁੰਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕੁਮ। ਆਦਾਬ ਅਰਜ਼ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਦੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब, जी आनू प्रोग्राम सचो सच विच बहुत शुक्रिया जी। डॉक्टर साहब, अज 12 सितंबर 2022 28 भादो नानकशाही संमत 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਸ਼ੀਅਨ ਕੇਬਲ, ਬੈਲਫਾਰ ਕੇਬਲ ਕੈਨੇਡਾ, ਰੋਕੂ, ਚਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿਹੜੇ ਵੀਕਐਂਡ ਦੇ ਹਵਾਲੇ ਨਾਲ ਤੇ ਜਿਹੜੇ ਕਰੰਟ ਇਸ਼ੂ ਨੇ ਉਸ ਦੇ ਹਵਾਲੇ ਨਾਲ ਗੱਲਬਾਤ ਹੋਣ ਜਾ ਰਹੀ ਹੈ। ਸੋ ਪਹਿਲਾਂ ਆਪਾਂ ਗੱਲਬਾਤ ਕਰਾਂਗੇ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਡੈਲਸ ਟੈਕਸਸ ਤੋਂ ਸਰਦਾਰ ਗੋਵਿੰਦਰ ਸਿੰਘ ਜੀ ਅਤੇ ਸਰਦਾਰ ਅਮਨਵੀਰ ਸਿੰਘ ਜੀ ਵੱਲੋਂ। ਸੋ ਇਹਨਾਂ ਨੇ ਨੌਜਵਾਨ ਆਗੂ ਪ੍ਰਿਤਪਾਲ ਸਿੰਘ ਦੇ ਹੱਕ ਵਿੱਚ ਲਾਮਬੰਦ ਹੋਣ ਦੀ ਬੇਨਤੀ ਕੀਤੀ ਹੈ ਔਰ ਨਾਲ ਹੀ ਤਾਕੀਦ ਕੀਤੀ ਹੈ ਕਿ ਸਾਡਾ ਦੁਸ਼ਮਣ ਚਲਾਕ ਹੋਣ ਦੇ ਨਾਲ ਨਾਲ ਘਟੀਆ ਵੀ ਹੈ, ਹਮੇਸ਼ਾ ਪਿੱਠ ਤੇ ਵਾਰ ਕਰਦਾ ਹੈ। ਦੀਪ ਸਿੱਧੂ ਵਾਂਗ ਕੋਈ ਅਣਸੁਖਾਵੀਂ ਘਟਨਾ ਤੋਂ ਬਚਣ ਦੀ ਲਈ ਜਿਹੜੇ ਸੁਚੇਤ ਰਹੀਏ ਅਤੇ ਤਿਆਰੀ ਰੱਖੀਏ। ਸੋ ਕੌਮੀ ਘਾਟ ਦੀ ਪ੍ਰਾਪਤੀ ਤੋਂ ਬਿਨਾਂ ਸਾਡਾ ਗੁਜ਼ਾਰਾ ਨਹੀਂ ਹੋਣਾ, ਵਾਹਿਗੁਰੂ ਮਿਹਰ ਕਰਨ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਗੋਵਿੰਦਰ ਸਿੰਘ ਜੀ ਅਤੇ ਸਰਦਾਰ ਅਮਨਵੀਰ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਹੋਵੇਗੀ ਕਿ 6 ਫੋਰ ਜਸਟਿਸ ਦੇ ਹਵਾਲੇ ਨਾਲ ਕਿ ਜੂਨ 84 ਦੇ ਘੱਲੂਘਾਰੇ ਨੇ ਖਾਲਿਸਤਾਨ ਮੁਲਕ ਦੀ ਨੀਂਹ ਰੱਖ ਦਿੱਤੀ ਸੀ ਔਰ ਲਗਭਗ 38 ਵਰਿਆਂ ਬਾਅਦ 6 ਫੋਰ ਜਸਟਿਸ ਵੱਲੋਂ ਪੰਜਾਬ ਰੈਫਰੈਂਡਮ ਦਾ ਵਰਤਾਰਾ ਸਿੱਖ ਆਜ਼ਾਦੀ ਮਾਰਚ ਦੀ ਜਿਹੜੀ ਪੇਸ਼ ਕਦਮੀ ਹੈ। ਸੋ ਭਾਰਤੀ ਹੁਕੂਮਤ ਇਸ ਨੂੰ ਢਾਲ ਲਾਉਣ ਲਈ ਹਰ ਘਟੀਆ ਹਰਬਾ ਵਰਤ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਾਂਗੇ ਔਰ ਨਾਲ ਹੀ ਆਪਾਂ ਜਿਹੜਾ ਵੀਕਐਂਡ ਹੈ ਡਾਕਟਰ ਸਾਹਿਬ ਕੋਲੋਂ ਪੁੱਛਦੇ ਹਾਂ। ਸੋ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਵੀਕਐਂਡ ਦੀ ਗੱਲ ਕਰਨ ਤੋਂ ਪਹਿਲਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਵੀਰ ਗੋਵਿੰਦਰ ਸਿੰਘ
ਔਰ ਵੀਰ ਅਮਨਵੀਰ ਸਿੰਘ, ਉਹਨਾਂ ਦਾ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ। ਇਹ ਡਾਲਸ ਨਿਵਾਸੀ ਸਾਡੇ ਦੋਵੇਂ ਵੀਰ TV 84 ਦੇ ਖੈਰ ਖੁਆਹ ਹੀ ਨਹੀਂ, ਝੰਡਾ ਬਰਦਾਰ ਨੇ, ਔਰ ਜਿਸ ਹਿੰਮਤ ਦੇ ਨਾਲ ਇਹ ਸਾਨੂੰ ਫਾਈਨੈਂਸ਼ੀਅਲ ਸਪੋਰਟ ਦੇ ਰਹੇ ਨੇ, ਉਸ ਨੇ ਸਾਨੂੰ ਹੌਸਲਾ ਦਿੱਤਾ ਹੈ ਕਿ ਅਸੀਂ ਇਸ ਮਾਰਚ ਨੂੰ ਜਾਰੀ ਰੱਖੀਏ। ਔਰ ਅੱਜ ਦੀ ਸਪਾਂਸਰਸ਼ਿਪ ਦੇ ਵਿੱਚ ਉਹਨਾਂ ਦਾ ਮੈਸੇਜ ਵੀਰ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਹੈ। ਔਰ ਮੈਂ ਜਦੋਂ ਕੈਨੇਡਾ ਵੀ ਆਲਮੋਸਟ 8 ਤੋਂ 10 ਦਿਨ ਟੋਰਾਂਟੋ, ਮੌਂਟਰੀਅਲ ਗਿਆ, ਇੱਕ ਸਵਾਲ ਜਿਹੜਾ ਫ੍ਰੀਕੁਐਂਟਲੀ ਪੁੱਛਿਆ ਜਾਂਦਾ ਸੀ ਪਬਲਿਕ ਡਿਸਕਸ਼ਨਸ ਵੀ, ਪ੍ਰਾਈਵੇਟ ਡਿਸਕਸ਼ਨਸ ਵੀ, ਕਿ ਦੁਬਈ ਤੋਂ ਅੰਮ੍ਰਿਤਪਾਲ ਸਿੰਘ ਜਿਹੜੇ ਕਿ ਪੰਜਾਬ ਪਹੁੰਚੇ ਨੇ ਔਰ ਜਿਸ ਕਦਰ ਨੌਜਵਾਨਾਂ ਵੱਲੋਂ ਉਹਨਾਂ ਦਾ ਸਵਾਗਤ ਵੀ ਕੀਤਾ ਜਾ ਰਿਹਾ ਹੈ, ਉਹਨਾਂ ਦੀ ਗੱਲ ਵੀ ਧਿਆਨ ਨਾਲ ਸੁਣੀ ਜਾ ਰਹੀ ਹੈ। ਔਰ ਜਿੰਨੇ ਇੰਟਰਵਿਊ ਉਹਨਾਂ ਵੱਲੋਂ ਦਿੱਤੇ ਗਏ, TV 84 ਨੇ ਵੀ ਉਹਨਾਂ ਨੂੰ ਇੰਟਰਵਿਊ ਕੀਤਾ, ਉਸ ਦੇ ਵਿੱਚ ਉਹ ਬੜੇ ਚੰਗੇ ਅੰਦਾਜ਼ ਦੇ ਵਿੱਚ ਦਲੀਲ ਦੇ ਨਾਲ ਖਾਲਿਸਤਾਨ, ਬਾਦਸ਼ਾਹਤ, ਸਿੱਖ ਬਾਦਸ਼ਾਹਤ ਦੇ ਇਸ਼ੂ ਨੂੰ ਪ੍ਰੈਜ਼ੈਂਟ ਕਰਦੇ ਨੇ। ਔਰ ਜ਼ਾਹਰ ਹੈ ਕਿ ਪੰਜਾਬੀ ਦਾ ਇੱਕ ਅਖਾਣ ਹੈ ਕਿ ਦੁੱਧ ਦਾ ਸੜਿਆ ਲੱਸੀ ਨੂੰ ਵੀ ਫੂਕਾਂ ਮਾਰਦਾ, ਕਿਉਂਕਿ ਬੀਤੇ ਦੇ ਵਿੱਚ ਸਾਡੀ ਮੂਵਮੈਂਟ ਅਜੋਕੀ ਵੀ 38 ਵਰ੍ਹਿਆਂ ਦੀ, ਜਾਂ ਅਸੀਂ ਆਪਣੇ ਸਾਰੇ ਇਤਿਹਾਸ ਦੇ ਵਿੱਚ ਹੀ ਦੇਖੀਏ, 18ਵੀਂ ਸਦੀ ਦੇ ਧਿਆਨ ਸਿੰਘ, ਗੁਲਾਬ ਸਿੰਘ, ਸੁਚੇਤ ਸਿੰਘ, ਪਹਾੜਾ ਸਿੰਘ ਤੋਂ ਲੈ ਕੇ 47 ਦੇ ਦੌਰ ਦੇ, ਫਿਰ ਉਸ ਦੌਰ ਦੀ ਅਕਾਲੀ ਲੀਡਰਸ਼ਿਪ, ਫਿਰ ਬਾਦਲ, ਟੌੜਾ, ਤਲਵੰਡੀ ਦਾ ਦੌਰ ਕਿ ਇੱਕ ਪਾਸੇ ਧਰਮ ਯੁੱਧ ਮੋਰਚਾ ਲੱਗਾ ਹੋਇਆ ਹੈ, ਦੂਸਰੇ ਪਾਸੇ 18 ਤੋਂ ਜ਼ਿਆਦਾ ਖੁਫੀਆ ਮੀਟਿੰਗਾਂ ਇਹ ਕਰ ਰਹੇ ਨੇ। ਸੋ ਜ਼ਾਹਰ ਹੈ ਕਿ ਵੀ ਇਹ ਤਾਂ ਸਰਕਾਰ ਦੇ ਨਾਲ ਰਲੇ ਹੋਏ ਸੀ। ਇਸੇ ਤਰ੍ਹਾਂ ਜੁਝਾਰੂ ਲਹਿਰ ਦੇ ਪੀਰੀਅਡ 'ਚ ਵੀ ਜਿਹੜੇ ਵੱਡੇ ਵੱਡੇ ਨਾਂ ਉੱਭਰ ਕੇ ਸਾਹਮਣੇ ਆਏ, ਖਾਸ ਤੌਰ 'ਤੇ ਪੋਲੀਟੀਕਲ ਲੀਡਰਸ਼ਿਪ ਔਰ ਅਕਾਲ ਤਖਤ ਦੇ ਸਰਬੱਤ ਖਾਲਸਾ ਵੱਲੋਂ ਥਾਪੇ ਜਾਣ ਵਾਲੇ ਜਥੇਦਾਰ, ਐਕਟਿੰਗ ਜਥੇਦਾਰ, ਔਰ ਉਸ ਤੋਂ ਬਾਅਦ ਹੋਰਨਾਂ ਦੀ ਵੀ ਕਾਰਗੁਜ਼ਾਰੀ, ਮੈਂ ਵੇਰਵੇ 'ਚ ਨਹੀਂ ਜਾਵਾਂਗਾ, ਉਸ ਨੇ ਉਪਰਾਮ ਵੀ ਕੀਤਾ ਕੌਮ ਨੂੰ। ਔਰ ਜਦੋਂ ਜਿਉਂ-ਜਿਉਂ ਕੁਝ ਸਾਧਨਾ ਰਾਹੀਂ ਇਹ ਗੱਲ ਸਾਹਮਣੇ ਆਉਂਦੀ ਰਹੀ ਕਿ ਭਾਈ ਕਿਹਨੂੰ ਕਿਹਨੇ ਕਿੱਥੇ ਫਿੱਟ ਕੀਤਾ, ਉਹਨੇ ਕੀ ਰੋਲ ਅਦਾ ਕੀਤਾ, ਸੋ ਜ਼ਾਹਰ ਹੈ ਕਿ ਇਸ ਸਾਰੇ ਦੇ ਚੱਲਦਿਆਂ ਇਹ ਇੱਕ ਜੈਨੂਇਨ ਕੰਸਰਨ ਵੀ ਹੈ ਜਿਹੜੇ ਪੰਥ ਨੂੰ ਪਿਆਰ ਕਰਨ ਵਾਲੇ ਨੇ ਕਿ ਭਾਈ ਜੈਨੂਇਨਨੈਸ ਕਿਸੇ ਬੰਦੇ ਦੀ ਪਰਖੀ ਜਾਏ। ਕਈਆਂ ਦਾ ਇਹ ਵੀ ਕਹਿਣਾ ਸੀ ਕਿ ਜੀ ਅਚਾਨਕ ਇੱਕਦਮ ਕਿਵੇਂ ਜਿਹੜਾ ਉਹਨਾਂ ਨੂੰ ਲਾਂਚ ਕੀਤਾ ਗਿਆ, ਜਾਂ ਕੁਝ ਜਿਹੜੇ ਮੈਂ ਕਲੱਬ ਹਾਊਸ ਜਾਂ ਦੂਸਰਿਆਂ 'ਤੇ ਡਿਸਕਸ਼ਨ ਸੁਣੀਆਂ ਨੇ, ਕਿਉਂਕਿ ਬੰਦੇ ਭਾਗਾਂ ਨੂੰ ਦੀਪ ਸਿੱਧੂ ਨੇ ਆਪਣੀ ਹਯਾਤੀ ਦੇ ਵੇਲੇ ਵਾਰਿਸ ਪੰਜਾਬ ਦੇ ਜਥੇਬੰਦੀ ਬਣਾਈ, ਲੇਕਿਨ ਪਹਿਲਾਂ ਹੀ ਜਿਹੜੀ ਕਰੈਕ ਤਾਂ ਘਰੋਂ ਸ਼ੁਰੂ ਹੁੰਦਾ ਵੀ ਉਸ ਦੇ ਵਿੱਚ ਕਿਵੇਂ ਅੱਡ-ਅੱਡ ਜਿਹੜੀਆਂ ਨੇ ਆਵਾਜ਼ਾਂ ਨਜ਼ਰ ਆਈਆਂ, ਔਰ ਫਿਰ ਵਿਰੋਧ ਦੀ ਇੱਕ ਆਵਾਜ਼ ਜਿਹੜੀ ਹੈ ਪਾਵਰਫੁਲ ਉਸ ਨਾਲ ਜੁੜੇ ਹੀ ਕੁਝ ਲੋਕਾਂ ਵੱਲੋਂ ਆਈ, ਔਰ ਕੁਝ ਲੋਕ ਜਿਹੜੇ ਬਾਹਰ ਬੈਠੇ ਇੱਕ ਤਮਾਸ਼ਬੀਨੀ ਵੀ ਹੁੰਦੀ ਹੈ, ਇੱਕ ਉਹ ਵੀ ਨੇ ਜਿਨ੍ਹਾਂ ਨੂੰ ਲੱਗਦਾ ਹੈ ਕਿ ਵੀ ਇਹ ਨਾ ਹੋਏ ਵੀ ਜਿਹੜਾ ਇਸ ਵੇਲੇ ਪੰਜਾਬ ਦੀ ਨੌਜਵਾਨੀ ਦੇ ਵਿੱਚ ਇੱਕ ਉਭਾਰ ਹੈ ਕੌਮੀ ਘਰ ਖਾਲਿਸਤਾਨ ਦੇ ਲਈ, ਜਿਸ ਦੇ ਵਿੱਚ ਦੀਪ ਸਿੱਧੂ ਜਾਂ ਬਾਅਦ ਦੇ ਵਿੱਚ ਸਿੱਧੂ ਮੂਸੇਵਾਲਾ, ਔਰ ਜ਼ਾਹਰ ਹੈ ਕਿ ਜਦੋਂ ਅਸੀਂ ਪੰਜਾਬ ਰੈਫਰੈਂਡਮ 2020 ਦੀ ਗੱਲ ਕਰਦੇ, ਇਸ ਨੇ ਨੌਜਵਾਨਾਂ ਦੇ ਵਿੱਚ ਇੱਕ ਨਵੀਂ ਰੂਹ ਫੂਕੀ ਹੈ, ਉਸ ਦਾ ਜ਼ਿਕਰ ਅਸੀਂ ਕਰਾਂਗੇ। ਔਰ ਬੜੇ ਰੈਫਰੈਂਡਮ ਨਾਲ ਸੰਬੰਧਿਤ ਜਿਹੜੇ ਕੁਝ ਸਵਾਲ ਵੀ ਪੁੱਛੇ ਜਾਂਦੇ ਨੇ ਜਾਂ ਪੁੱਛੇ ਜਾਂਦੇ ਰਹੇ ਨੇ, ਉਹਨਾਂ ਬਾਰੇ ਵੀ ਕਿਵੇਂ ਉਹਨਾਂ ਦੇ ਜਿਹੜੀ ਆਥੈਂਟਿਕ ਬਾਡੀ ਹੈ ਉਹਦੇ ਵੱਲੋਂ ਜਵਾਬ ਦਿੱਤੇ ਗਏ ਨੇ, ਔਰ ਭਾਰਤੀ ਹਕੂਮਤ ਕਿਵੇਂ ਉਹਨੂੰ ਬਿਲਿਟਲ ਕਰਨਾ ਚਾਹੁੰਦੀ ਹੈ ਰੈਫਰੈਂਡਮ ਦੀ ਪ੍ਰੋਸੈਸ ਨੂੰ। ਸਾਡਾ ਅੱਜ ਲੀਡ ਟੌਪਿਕ ਉਹੀ ਹੈ। ਪਰ ਅੰਮ੍ਰਿਤਪਾਲ ਸਿੰਘ ਉਹਨਾਂ ਦੇ ਹਵਾਲੇ ਨਾਲ ਮੇਰਾ ਹਰ ਥਾਂ ਇਹ ਕਹਿਣਾ ਸੀ ਕਿ ਕੁਝ ਚੀਜ਼ਾਂ ਜਿਹੜੀਆਂ ਤੁਸੀਂ ਫਸਟ ਹੈਂਡ ਦੇਖਦੇ ਹੋ ਉਸ 'ਚੋਂ ਮੈਨੂੰ ਘੱਟੋ ਘੱਟ ਪੋਜ਼ਿਟਿਵਿਟੀ ਨਜ਼ਰ ਆਉਂਦੀ ਹੈ, ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਕੋਈ ਕਲੀਨ ਚਿੱਟ ਜਿਹੜੀ ਹੈ ਉਹ ਤਾਂ ਹਰ ਇੱਕ ਨੇ ਆਪਣੇ ਕਿਰਦਾਰ ਦੇ ਨਾਲ ਆਪਣੀ ਥਾਂ ਬਣਾਉਣੀ ਹੈ। ਸੋ ਅਸੀਂ ਸਮਝਦੇ ਹਾਂ ਵੀ ਮੁੱਢਲੇ ਤੌਰ 'ਤੇ ਜੋ ਕੁਝ ਨਜ਼ਰ ਆ ਰਿਹਾ ਹੈ ਉਸ ਦੇ ਮੁਤਾਬਕ ਬਹੁਤ ਯੰਗ ਹੈ, 28 ਸਾਲ ਦੀ ਉਮਰ ਹੈ, ਉਸਨੇ ਆਪਣਾ ਪਿਛੋਕੜ ਵੀ ਅੰਮ੍ਰਿਤਪਾਲ ਸਿੰਘ ਨੇ ਦਿੱਤਾ ਹੈ ਕਿ ਭਾਈ ਮੈਂ ਜਮਾਤਾਂ ਤਾਂ 12 ਹੀ ਪੜ੍ਹਿਆ ਹੋਇਆ, ਪਰ ਮੈਂ ਜਿਹੜਾ ਲਗਭਗ 17-18 ਸਾਲ ਦੀ ਉਮਰ 'ਚ ਆਪਣੇ ਪੇਰੈਂਟਸ ਦੇ ਕੋਲ ਜਾਂ ਕਾਰੋਬਾਰ ਪਰਿਵਾਰ ਦਾ ਦੁਬਈ 'ਚ ਸੀ, ਉੱਥੇ ਆਇਆ, ਸਫਲ ਕਾਰੋਬਾਰ ਵੀ ਕੀਤਾ, ਔਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਦੀਪ ਸਿੱਧੂ ਦੇ ਹਯਾਤੀ 'ਚ ਹੁੰਦਿਆਂ ਜਿਹੜੀਆਂ ਅੰਮ੍ਰਿਤਪਾਲ ਸਿੰਘ ਹੋਰਾਂ ਦੀਆਂ ਪੋਸਟ ਸੀ, ਪੋਇਟਰੀ ਵੀ ਉਹ ਲਿਖਦੇ ਨੇ, ਔਰ ਉਹਨਾਂ ਦੇ ਵਿੱਚ ਇੱਕ ਬੈਲੈਂਸ ਵੀ ਹੁੰਦਾ ਸੀ। ਇਹ ਠੀਕ ਹੈ, ਮੈਂ ਹਰ
ਪੋਸਟ ਤਾਂ ਫੋਲੋ ਨਹੀਂ ਕੀਤੀ, ਕੁਛ ਦਾ ਕਹਿਣਾ ਹੈ ਵੀ ਪਹਿਲਾਂ ਥੋੜਾ ਬਹੁਤ ਨੈਗੇਟਿਵਿਟੀ ਵੀ ਸੀ, ਪਰ ਮੇਰਾ ਹਮੇਸ਼ਾ ਹੀ ਇਹ ਕਹਿਣਾ ਹੁੰਦਾ ਹੈ ਕਿ ਅੰਗਰੇਜ਼ੀ ਦਾ ਇੱਕ ਅਖਾਣ ਜਿਹੜਾ ਮੈਂ ਆਪਣੇ ਜਵਾਬ ਦੇ ਵਿੱਚ ਵੀ ਵਰਤਿਆ ਬਹੁਤੀਆਂ ਥਾਵਾਂ ਤੇ, ਕਿ ਐਵਰੀ ਸੇਂਟ ਹੈਜ਼ ਏ ਪਾਸਟ ਐਂਡ ਐਵਰੀ ਥੀਫ ਹੈਜ਼ ਏ ਫਿਊਚਰ, ਕਿ ਇਸ ਨੂੰ ਮੰਨ ਕੇ ਤੁਰੀਏ। ਠੀਕ ਹੈ, ਦੀਪ ਸਿੱਧੂ ਸਿੱਖੀ ਸਰੂਪ 'ਚ ਵੀ ਨਹੀਂ ਸੀ, ਔਰ ਇਸੇ ਤਰ੍ਹਾਂ ਅੰਮ੍ਰਿਤਪਾਲ ਸਿੰਘ ਦਾ ਵੀ ਸਫ਼ਰ ਜਿਹੜਾ ਹੈ ਉਹ ਸਿੱਖ, ਲੇਕਿਨ ਜਿਵੇਂ ਦੀਪ ਸਿੱਧੂ ਆਪਣੇ ਉਸ ਮੁਕਾਮ ਤੋਂ ਜਿੱਥੇ ਉਹ ਮਾਇਆ ਨਗਰੀ 'ਚੋਂ ਮੁੜਿਆ, ਉਹ ਪੇਸ਼ਕਦਮੀ ਉਸਨੇ ਕੀਤੀ ਔਰ ਕਿਵੇਂ ਉਹਨੇ ਆਪਣੀ ਨੌਜਵਾਨਾਂ 'ਚ ਥਾਂ ਬਣਾਈ। ਅੰਮ੍ਰਿਤਪਾਲ ਸਿੰਘ ਵੀ ਸਿੱਖੀ ਸਰੂਪ 'ਚ ਨਹੀਂ ਸੀ ਜਦੋਂ ਉਸਨੇ ਸ਼ੁਰੂਆਤ ਕੀਤੀ, ਪਰ ਉਸਨੇ ਜਿਹੜੀ ਗੱਲ ਦੀਪ ਸਿੱਧੂ ਨੇ ਵਰਾ 2022 'ਚ ਕਰਨੀ ਸੀ, ਜਿਵੇਂ ਸੰਤ ਸੇਵਾ ਸਿੰਘ ਰਾਮਪੁਰ ਖੇੜੇ ਵਾਲਿਆਂ ਨੇ ਜਿਹੜਾ ਦੀਪ ਸਿੱਧੂ ਦੀ ਯਾਦ ਫਤਿਹਗੜ੍ਹ ਸਾਹਿਬ 'ਚ ਸਮਾਗਮ ਹੋਇਆ, ਉਸ 'ਚ ਉਹਨਾਂ ਨੇ ਕਿਹਾ ਸੀ ਕਿ ਉਹਨੇ ਇਕਰਾਰ ਕੀਤਾ ਸੀ ਮੇਰੇ ਨਾਲ ਕਿ ਬਾਬਾ ਜੀ ਮੈਂ ਇਸ ਵਰੇ ਦੇ ਵਿੱਚ ਅੰਮ੍ਰਿਤ ਛਕਾਂਗਾ। ਸੋ ਉਹ ਕੁਦਰਤ ਨੇ ਮੌਕਾ ਨਹੀਂ ਦਿੱਤਾ, ਲੇਕਿਨ ਅੰਮ੍ਰਿਤਪਾਲ ਸਿੰਘ ਤਾਂ ਉਸ ਪਾਰਟ ਨੂੰ ਲੈ ਕੇ ਹੀ ਪੰਜਾਬ 'ਚ ਆਇਆ ਸਿੱਖੀ ਸਰੂਪ ਦੇ ਵਿੱਚ। ਅਜੇ ਉਸਨੇ ਕਿਹਾ ਵੀ ਮੈਂ ਜਥੇ ਦੇ ਨਾਲ ਪੂਰੇ ਬਾਕੀਆਂ ਨੂੰ ਵੀ ਤਿਆਰ ਕੀਤਾ ਜਾ ਰਿਹਾ ਅੰਮ੍ਰਿਤ ਛਕਣਾ। ਔਰ ਮੈਂ ਸਮਝਦਾ ਕਿ ਵੀ ਸਾਨੂੰ ਜਿਹੜਾ ਹੈ ਉਹ ਜਿਹੜੀ ਕਾਰਗੁਜ਼ਾਰੀ ਹੈ ਉਸ ਦੇ ਉੱਤੇ ਫੋਕਸ ਰੱਖਣਾ ਚਾਹੀਦਾ। ਕੋਈ ਹੁਣ ਉਹ ਵਕਤ ਨਹੀਂ ਰਹਿ ਗਿਆ ਕਿ ਕੋਈ ਕਿਸੇ ਨੂੰ ਚੁੱਕ ਕੇ ਮੂੰਹ 'ਚ ਪਾ ਲਏਗਾ ਜਾਂ ਕੋਈ ਕਿਸੇ ਨੂੰ ਚੁੱਕ ਕੇ ਜੇਬ 'ਚ ਲੈ ਜਾਏਗਾ। ਅੱਜ ਕੱਲ੍ਹ ਇੱਕ ਕੋਈ ਕਦਮ ਕਿਸੇ ਪਾਸੇ ਨੂੰ ਜਾਂਦਾ ਹੈ, ਨਾਲ ਦੀ ਨਾਲ ਜਿਹੜਾ ਉਸ ਦੇ ਉੱਤੇ ਜਿਹੜੀ ਹੈ ਉਹਦੇ ਸਾਰੇ ਐਂਗਲ ਦੇਖਣੇ ਸ਼ੁਰੂ ਹੋ ਜਾਂਦੇ ਨੇ। ਸੋ ਮੈਂ ਸਮਝਦਾ ਹੈ ਵੀ ਹੁਣ ਤੱਕ ਜਿੰਨੀ ਕਲੈਰਿਟੀ ਨਾਲ, ਔਰ ਇਹੀ ਕਾਰਨ ਹੈ ਦੇਖੋ ਇਸ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ 13 ਮਹੀਨੇ ਚੱਲੇ ਕਿਸਾਨ ਮੋਰਚੇ ਨੇ ਪੰਜਾਬ ਦੇ ਵਿੱਚ ਇੱਕ ਚਰਨਿੰਗ ਕੀਤੀ ਹੈ, ਇੱਕ ਪੂਰੀ ਮਧਾਣੀ ਪਈ, ਔਰ ਉਸ 'ਚੋਂ ਇਹ ਤਾਂ ਜ਼ਾਹਰ ਹੈ ਕਿ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਜਿਹੜੇ ਨੇ ਉਹਨਾਂ ਨੂੰ ਇਹ ਸਮਝ ਆਈ ਕਿ ਸਾਡੇ ਨਾਲ ਧੱਕਾ ਹੋ ਰਿਹਾ। ਔਰ ਉਸੇ ਹੀ ਕਿਸਾਨ ਮੂਵਮੈਂਟ ਦੇ ਦੌਰਾਨ ਸ਼ੰਭੂ ਮੋਰਚੇ ਦੇ ਉੱਤੇ ਦੀਪ ਸਿੱਧੂ ਆ ਕੇ ਆਪਣਾ ਅੱਡਾ ਗੱਡਾ ਆਪਣੇ ਹਮ ਖਿਆਲਾਂ ਦੇ ਨਾਲ ਗੱਡਦਾ। ਫਿਰ ਸ਼ੰਭੂ ਤੋਂ ਸਿੰਘੂ ਤੱਕ ਦਾ ਸਫ਼ਰ, 26 ਜਨਵਰੀ ਨੂੰ ਖਾਲਸਾਈ ਪਰਚਮ ਲਹਿਰਾਇਆ ਜਾਣਾ, ਉਸ ਤੋਂ ਬਾਅਦ ਦੀਆਂ ਨੈਗੇਟਿਵਿਟੀਜ਼ ਡਿਵੈਲਪਮੈਂਟਸ। ਹਾਲਾਂ ਉਸ ਸਾਰੇ 'ਚੋਂ ਜੇ ਕੋਈ ਕ੍ਰੈਡੀਬਲ ਲੀਡਰਸ਼ਿਪ ਨਿਕਲ ਸਕਦੀ ਤੇ ਸ਼ਾਇਦ ਹੁਣ ਇੱਕ ਨਵੇਂ ਐਕਸਪੈਰੀਮੈਂਟ ਦੀ ਲੋੜ ਨਾ ਪੈਂਦੀ, ਪਰ ਉਹਦੇ 'ਚੋਂ ਅਲਟੀਮੇਟਲੀ ਉਹੀ ਜਿਹੜੇ 32 ਕੇ 34 ਸੋ ਕਾਲਡ ਕਿਸਾਨ ਜਥੇਬੰਦੀਆਂ ਜਿਨ੍ਹਾਂ ਨੂੰ ਅਲਟੀਮੇਟਲੀ ਕਿਵੇਂ ਕਾਮਰੇਡੀ ਲਾਣੇ ਨੇ, ਮੁੜ ਕੇ ਚੋਣਾਂ ਦੇ ਲਈ ਆਪਣੇ ਇੰਟਰਸਟ ਅੱਗੇ ਵਧਾਉਣ ਲਈ ਵਰਤਿਆ ਔਰ ਆਪਣੀਆਂ ਜ਼ਮਾਨਤਾਂ ਵੀ ਜ਼ਬਤ ਕਰਵਾਈਆਂ ਔਰ ਉਹ ਮੌਕਾ ਵੀ ਖਵਾਇਆ ਜਿਹਦੇ ਥੱਲੇ ਕਿ ਪੰਜਾਬ ਦੇ ਵਿੱਚ ਉੱਥੋਂ ਦੇ ਸਿਸਟਮ 'ਚ ਰਹਿੰਦੇ ਆ। ਦੇਖੋ ਇੱਕ ਗੱਲ ਜਿਹੜੀ ਅੰਮ੍ਰਿਤਪਾਲ ਸਿੰਘ ਦੀ ਵੀ ਟੇਕ ਹੈ, ਅਸੀਂ ਬਿਲਕੁਲ ਜਦੋਂ 84 ਤੋਂ ਬਾਅਦ ਸਾਡਾ ਹਮੇਸ਼ਾ ਹੀ ਇਹ ਕਹਿਣਾ ਹੈ ਕਿ ਸਾਡੇ ਇੰਡੀਅਨ ਸਟੇਟ ਨਾਲ ਰਿਲੇਸ਼ਨਸ਼ਿਪ ਜੂਨ 84 ਤੱਕ ਸੀ। ਉਸ ਤੋਂ ਬਾਅਦ ਅਸੀਂ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਦੀ ਗੱਲ ਕਰਦੇ। ਸਾਡਾ ਉਹਨਾਂ ਦੇ ਨਾ ਇਲੈਕਸ਼ਨ ਸਿਸਟਮ 'ਚ, ਨਾ ਉਹਨਾਂ ਦੀ ਜੁਡੀਸ਼ਰੀ 'ਚ, ਨਾ ਉਹਨਾਂ ਦੇ ਪੋਲੀਟੀਕਲ ਸਿਸਟਮ, ਸਾਡਾ ਕੋਈ ਯਕੀਨ ਨਹੀਂ ਹੈ ਔਰ ਅਸੀਂ ਉਸ ਸਭ ਨੂੰ ਨਕਾਰਦੇ ਹਾਂ। ਇਹ ਸਾਡੀ ਸਿਧਾਂਤਕ ਪੋਜੀਸ਼ਨ ਹੈ। ਲੇਕਿਨ ਇਹਦੇ ਬਾਵਜੂਦ ਜਿਹੜੀਆਂ ਉੱਥੇ ਰਹਿੰਦੀਆਂ ਪੰਥਕ ਧਿਰਾਂ ਨੇ, ਉਹਨਾਂ ਨੇ ਜੇ ਕੋਈ ਪਾਰਟਿਸਿਪੇਸ਼ਨ ਕਰਨੀ ਹੈ ਜਾਂ ਦੂਜਾ, ਜਿਵੇਂ ਦੀਪ ਸਿੱਧੂ ਦਾ ਇੱਕ ਬਹੁਤ ਅੱਛਾ ਇਸ ਦੇ ਉੱਤੇ ਟੇਕ ਸੀ ਕਿ ਸਾਨੂੰ ਸਪੇਸ ਨਹੀਂ ਦੁਸ਼ਮਣ ਨੂੰ ਦੇਣਾ ਚਾਹੀਦਾ, ਸਾਨੂੰ ਜਿਹੜਾ ਵੀ ਕੋਈ ਮਿਡਲ 'ਚ ਰਹਿ ਕੇ ਵੀ ਸਰਕਾਰ ਦੇ ਨੈਰੇਟਿਵ ਨੂੰ ਉਲਟਣ ਦੀ ਕੋਸ਼ਿਸ਼ ਕਰਦਾ ਉਹਦੇ ਨਾਲ ਖਲੋਣਾ ਚਾਹੀਦਾ। ਔਰ ਇਸ ਅਪਰੋਚ 'ਚੋਂ ਹੀ ਵਾਰਿਸ ਪੰਜਾਬ ਦੇ ਜਥੇਬੰਦੀ ਵੱਲੋਂ ਸਰ ਸਿਮਰਨਜੀਤ ਸਿੰਘ ਮਾਨ ਜਿਹੜੇ ਸਿਸਟਮ 'ਚ ਰਹਿ ਕੇ ਇਲੈਕਸ਼ਨਸ ਲੜ ਕੇ ਜਿਹੜਾ ਆਪਣੇ ਖਾਲਿਸਤਾਨ ਦੇ ਕਾਜ਼ ਨੂੰ ਪ੍ਰਮੋਟ ਕਰਦੇ ਨੇ, ਉਹਨਾਂ ਦੀ ਹਮਾਇਤ ਦੇਣਾ ਸੀ। ਔਰ ਹੁਣ ਵੀ ਜਿਹੜੀ ਸਿਧਾਂਤਕ ਪੋਜੀਸ਼ਨ ਹੈ ਵਾਰਿਸ ਪੰਜਾਬ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਹੋਰਾਂ ਦੀ, ਉਹ ਇਹੀ ਹੈ ਕਿ ਅਸੀਂ ਇਲੈਕਸ਼ਨ ਸਿਸਟਮ 'ਚ ਨਹੀਂ ਆਉਣਾ, ਸਾਡਾ ਦਾਅਵਾ ਪਾਤਸ਼ਾਹੀ ਦਾ ਹੈ, ਬਾਦਸ਼ਾਹੀ ਦਾ ਹੈ, ਖਾਲਿਸਤਾਨ ਦਾ ਹੈ, ਔਰ ਅਸੀਂ ਜਿਹੜਾ ਉਹ ਬਾਕੀ ਇਸ਼ੂਜ਼ ਦੇ ਉੱਤੇ ਦੇਖਾਂਗੇ ਕੀ ਕਰਨਾ ਹੈ। ਸੋ ਮੈਂ ਸਮਝਦਾ ਵੀ ਵੀਰ ਗੋਬਿੰਦਰ ਸਿੰਘ, ਵੀਰ ਅਮਨਵੀਰ ਸਿੰਘ ਉਹਨਾਂ ਨੇ ਠੀਕ ਕਿਹਾ ਕਿ ਅਸੀਂ ਬੇਮਤਲਬ ਜਿਹੜੇ ਲੋਕ ਸਿਰਫ ਕ੍ਰਿਟਿਸਿਜ਼ਮ 'ਚ ਯਕੀਨ ਰੱਖਦੇ ਨੇ, ਨੈਗੇਟਿਵਿਟੀ 'ਚ ਯਕੀਨ ਰੱਖਦੇ ਨੇ, ਉਹਨਾਂ ਦਾ ਕੋਈ ਲਾਗਾ ਦੇਗਾ ਨਹੀਂ ਹੁੰਦਾ, ਉਹਨਾਂ ਤੋਂ ਵੀ ਖਬਰਦਾਰ ਹੋਈਏ। ਲੇਕਿਨ ਦੂਸਰੇ ਪਾਸੇ ਇਹ ਵੀ ਗੁਰਮਤਿ ਜਾਂ ਸਿੱਖੀ ਦਾ ਜਿਹੜਾ ਪ੍ਰਿੰਸੀਪਲ ਹੈ ਕਿ ਭਾਈ ਅਸੀਂ ਜਿਹੜੀ ਹੈ ਸਾਂਝ ਕੀਚੈ ਗੁਣਾ ਕੇਰੀ ਛੋੜ ਅਵਗਣ ਚੱਲੀ ਹੈ। ਇਹ ਇਨਸਾਨੀ ਰਿਸ਼ਤਿਆਂ 'ਚ ਵੀ ਹੈ, ਸਿਆਸੀ ਤੌਰ 'ਤੇ ਵੀ ਹੈ ਕਿ ਜਿਹੜੀ ਵੀ ਧਿਰ ਠੀਕ
ਕਦਮ ਚੁੱਕਦੀ ਹੈ, ਠੀਕ ਕੋਈ ਉਹਦੀ ਐਕਟੀਵਿਟੀ ਹੁੰਦੀ ਹੈ ਪੰਥਕ ਚੜ੍ਹਦੀ ਕਲਾ ਲਈ, ਸਾਡੀ ਲਾਇਲਟੀ ਪੰਥ ਨਾਲ ਹੈ, ਕਿਸੇ ਇੰਡੀਵਿਜੂਅਲ ਨਾਲ ਨਹੀਂ ਹੈ, ਕਿਸੇ ਜਥੇਬੰਦੀ ਨਾਲ ਨਹੀਂ ਹੈ, ਕਿਸੇ ਹੋਰ ਦੇ ਨਾਲ। ਸਿਰਫ ਤੇ ਸਿਰਫ ਇਹੀ ਸਾਡੀ ਚਾਹਨਾ ਹੈ ਹੋਏ ਕਿ ਭਾਈ ਕਿਹਦੇ ਰਾਹੀਂ ਖਾਲਸਾ ਜੀ ਕੇ ਬੋਲਬਾਲੇ ਹੁੰਦੇ ਨੇ, ਕੌਣ ਪੰਥ ਦੀ ਗੱਲ ਨੂੰ ਅੱਗੇ ਲੈ ਕੇ ਜਾਂਦਾ। ਸੋ ਅਸੀਂ ਵੀਰ ਗੋਵਿੰਦਰ ਸਿੰਘ, ਅਮਨਵੀਰ ਸਿੰਘ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ। ਔਰ ਅਸੀਂ ਇਹ ਵੀ ਦੱਸਦੇ ਹੀ ਹੈ ਕਿ ਭੈਣ ਜੀ ਪਾਲਜੀਤ ਕੌਰ ਪੰਜਵੜ ਜਿਹੜੀ ਸਿੰਘਣੀ ਸਾਹਿਬਾ ਨੇ, ਭਾਈ ਪਰਮਜੀਤ ਸਿੰਘ ਪੰਜਵੜ ਦੇ, ਉਹ ਪਿਛਲੇ ਦਿਨਾਂ 'ਚ ਚੜ੍ਹਾਈ ਕਰ ਗਏ ਸੀ। ਔਰ ਆਉਣ ਵਾਲੇ ਕੱਲ੍ਹ ਜਿਹੜਾ ਜਰਮਨ ਦੇ ਵਿੱਚ ਉਹਨਾਂ ਦਾ ਸੰਸਕਾਰ ਹੋਣਾ ਹੈ, ਫਿਰ ਅੰਤਮ ਅਰਦਾਸ ਜਿਵੇਂ ਹੁੰਦੀ ਹੈ, ਔਰ ਦੁਨੀਆ ਭਰ 'ਚੋਂ ਨੁਮਾਇੰਦੇ ਉੱਥੇ ਪਹੁੰਚ ਰਹੇ ਨੇ। ਕੈਨੇਡਾ ਤੋਂ TV 84 ਦੇ ਬਿਊਰੋ ਚੀਫ ਵੀਰ ਮਨਵੀਰ ਸਿੰਘ ਵੀ ਆਲਰੇਡੀ ਜਰਮਨ ਪਹੁੰਚ ਚੁੱਕੇ ਨੇ। ਔਰ ਉਹਨਾਂ ਦੀ ਯਾਦ 'ਚ ਫਿਰ ਇੱਕ ਸਮਾਗਮ ਅਮਰੀਕਾ ਦੀਆਂ ਸਿੱਖ ਸੰਗਤਾਂ ਵੱਲੋਂ ਸਭ ਤੋਂ ਪੁਰਾਣੇ ਇਤਿਹਾਸਕ ਗੁਰਦੁਆਰੇ ਸਟਾਕਟਨ, ਪੈਸੀਫਿਕ ਕੋਸਟ ਖਾਲਸਾ ਦੀਵਾਨ ਸੁਸਾਇਟੀ ਸਟਾਕਟਨ 'ਚ ਐਤਵਾਰ ਨੂੰ ਰੱਖਿਆ ਗਿਆ। ਔਰ ਉਸ 'ਚ ਸ਼ਮੂਲੀਅਤ ਦੇ ਲਈ ਮੈਂ ਵੀ ਕੈਲੀਫੋਰਨੀਆ ਜਾ ਰਿਹਾ। ਸੋ ਅਸੀਂ ਇਹ ਸਮਝਦੇ ਹਾਂ ਕਿ ਭਾਈ ਕੁਝ ਚੀਜ਼ਾਂ ਜਿਹੜੀਆਂ ਸਾਡੇ ਉਹਨਾਂ ਪੰਥਕ ਯੋਧਿਆਂ ਨੂੰ ਜਿਨ੍ਹਾਂ ਨੇ ਆਪਣੇ ਘਰ-ਬਾਰ ਆਪਣਾ ਸਭ ਕੁਝ ਛੱਡਿਆ, ਔਰ ਮੇਰਾ ਹਮੇਸ਼ਾ ਹੀ ਇਹ ਕਹਿਣਾ ਹੁੰਦਾ ਹੈ ਕਿ ਜਿਹੜੇ ਸਿੰਘ ਤੁਰੇ ਇਸ ਪਾਸੇ, ਉਹਨਾਂ 'ਚ ਤਾਂ ਇੱਕ ਆਪਣਾ ਜਨੂਨ ਸੀ, ਇਸ਼ਕ ਸੀ, ਉਹ ਉਹਨਾਂ ਦੀ ਡਰਾਈਵਿੰਗ ਫੋਰਸ ਸੀ। ਪਰ ਜਿਵੇਂ ਬੀਬੀਆਂ ਨੇ ਅੱਗੋਂ ਉਹ ਸਾਰਿਆਂ ਨੂੰ ਸੰਭਾਲਿਆ, ਸਫ਼ਰ ਕੀਤਾ, ਬੱਚਿਆਂ ਨੂੰ ਪਾਲਿਆ, ਕਿਸ ਕਿਸਮ ਦੀਆਂ ਤੰਗਦਸਤੀਆਂ ਸਹੀਆਂ। ਸੋ ਇਹ ਜਦੋਂ ਅਸੀਂ ਇਸ ਕਿਸਮ ਦੇ ਮੌਕਿਆਂ ਦੇ ਉੱਤੇ ਯਕਜ਼ੈਦੀ ਜਾਂ ਸੋਲੀਡੈਰਿਟੀ ਜਾਂ ਇੱਕ ਮੁਠਤਾ ਦਾ ਪ੍ਰਗਟਾਵਾ ਕਰਦੇ ਹਾਂ, ਤੇ ਇਹ ਸਾਡੇ ਸੰਘਰਸ਼ ਦੇ ਯੋਧਿਆਂ ਨੂੰ ਵੀ ਹਿੰਮਤ ਦਿੰਦਾ ਹੈ। ਸੋ ਅੱਜ ਜਦੋਂ ਅਸੀਂ ਗੱਲ ਕਰ ਰਹੇ, ਤੁਸੀਂ ਵੀਕਐਂਡ ਦੇ ਹਵਾਲੇ ਨਾਲ ਪੁੱਛਿਆ, ਦੋਵੇਂ ਹੀ ਦਿਨ ਰੁਝੇਵੇਂ ਵਾਲੇ ਸਨ। ਆਪਣੇ ਪੇਕੇ ਪਿੰਡ ਵਰਜੀਨੀਆ DC, ਔਰ ਸੈਚਰਡੇ ਖਾਸ ਤੌਰ 'ਤੇ ਇੱਕ ਖਾਸ ਸਮਾਗਮ ਗੁਰਦੁਆਰਾ ਸਿੱਖ ਸੈਂਟਰ ਆਫ ਵਰਜੀਨੀਆ 'ਚ ਲੋਕਲ ਗੁਰਦੁਆਰੇ ਕਮੇਟੀ ਦੇ ਪ੍ਰਬੰਧਕਾਂ ਵੱਲੋਂ, ਸਿੱਖ ਯੂਥ ਆਫ ਅਮਰੀਕਾ ਦੇ ਸੀਨੀਅਰ ਮੈਂਬਰਾਂ ਵੱਲੋਂ ਔਰ ਪੰਥ ਪ੍ਰਸਤ ਵੀਰਾਂ ਵੱਲੋਂ ਇੱਕ ਸਮਾਗਮ ਰੱਖਿਆ ਗਿਆ ਸੀ। ਔਰ ਪਿਛਲੇ ਦਿਨਾਂ 'ਚ ਜਿਵੇਂ ਕਿ ਫਰੀਮੌਂਟ ਦੇ ਵਿੱਚ ਉਸ ਦੀ ਅਮਰੀਕਾ 'ਚ, ਫਿਰ ਗੁਰਦੁਆਰਾ ਰਿਚਮੰਡ ਹਿੱਲ ਜਿਹੜਾ ਹੈ, ਇਹ ਬੁੱਕ ਰਿਲੀਜ਼ ਸੰਗਤ ਨੂੰ ਸਮਰਪਣ ਜਿਹੜਾ ਕਿਤਾਬ, ਔਰ ਜਿਸ ਕਿਤਾਬ ਦਾ ਜ਼ਿਕਰ ਪਿਛਲੇ ਕਾਫੀ ਹਫ਼ਤਿਆਂ ਤੋਂ ਹੋ ਰਿਹਾ ਮੀਡੀਆ ਦੇ ਵਿੱਚ ਵੀ, ਭਾਈ ਦਲਜੀਤ ਸਿੰਘ ਜਿਹੜੇ ਸਾਡੇ ਖਾੜਕੂ ਸੰਘਰਸ਼ ਦੇ ਵੱਡੇ ਨਾਇਕ ਰਹੇ ਨੇ, ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਵੀ ਔਰ ਪੰਥਕ ਕਮੇਟੀ ਮੈਂਬਰ ਵੀ, ਉਹਨਾਂ ਦੀ ਕਲਮ ਰਾਹੀਂ ਇਹ ਕਿਤਾਬ ਖਾੜਕੂ ਸੰਘਰਸ਼ ਦੀ ਸਾਖੀ, ਅਣਜਾਣੇ ਅਣਗੌਲੇ ਸਿੱਦਕੀ ਅਤੇ ਯੋਧੇ, ਇਹ ਪੁਸਤਕ ਜਿਹੜੀ ਦਰਸ਼ਕ ਇਸ ਨੂੰ ਦੇਖ ਸਕਦੇ ਨੇ। ਇਹ ਸੰਗਤ ਦੇ ਅਰਪਣ ਕੀਤੀ ਗਈ ਔਰ ਇਸ ਦੇ ਲਈ ਨਿਊਯਾਰਕ, ਨਿਊ ਜਰਸੀ ਤੋਂ ਵੀ ਸਾਡੇ ਸੀਨੀਅਰ ਵੀਰ ਪਹੁੰਚੇ ਹੋਏ ਸਨ। ਔਰ ਲੋਕਲ ਨੌਜਵਾਨ, ਸਿੱਖ ਨੌਜਵਾਨ ਬੀਬੀਆਂ ਦੀ ਵੀ ਪਾਰਟਿਸਿਪੇਸ਼ਨ ਸੀ, ਔਰ ਉਸ ਨੂੰ ਅੱਡ-ਅੱਡ ਜਿਹੜਾ ਨੁਮਾਇੰਦਿਆਂ ਨੇ ਸੰਬੋਧਨ ਵੀ ਕੀਤਾ। ਹਾਲਾਂਕਿ ਮੁੱਖ ਤੌਰ ਦੇ ਉੱਤੇ ਤਾਂ ਭਾਈ ਦਲਜੀਤ ਸਿੰਘ, ਜਿਨ੍ਹਾਂ ਨੂੰ ਵੀਡੀਓ ਲਿੰਕ ਰਾਹੀਂ ਲੁਧਿਆਣੇ ਤੋਂ, ਜਿੱਥੇ ਉਹ ਰਹਿੰਦੇ ਨੇ ਹੁਣ, ਲਾਈਨ 'ਤੇ ਲਿਆ ਗਿਆ ਸੀ, ਔਰ ਉਹਨਾਂ ਨੂੰ ਇੰਟਰੋਡਿਊਸ ਕਰਾਉਣ ਲਈ ਮੈਨੂੰ ਕਿਹਾ ਗਿਆ। ਔਰ ਮੈਂ ਜੋ ਉਹਨਾਂ ਦੀ ਪਰਸਨੈਲਿਟੀ ਵੀ ਹੈ, ਯੋਗਦਾਨ ਵੀ ਹੈ, ਔਰ ਖ਼ਾਸ ਤੌਰ 'ਤੇ ਜਿਹੜਾ ਕਿਤਾਬ ਦਾ ਸਬਜੈਕਟ ਹੈ, ਜਿਵੇਂ ਮੈਂ ਪਹਿਲਾਂ ਕਿਹਾ ਵੀ ਇੱਕ ਉਹ ਯੋਧੇ ਨੇ ਜਿਨ੍ਹਾਂ ਦੀ ਕੁਰਬਾਨੀ ਦਾ ਜ਼ਿਕਰ ਹੋਇਆ, ਉਹਨਾਂ ਦੀਆਂ ਬਹਾਦਰੀ ਦੀਆਂ ਗਾਥਾਵਾਂ, ਉਹ ਬੇਅੰਤ ਸਿੰਘ, ਸਤਵੰਤ ਸਿੰਘ, ਜਿੰਦੇ, ਸੁੱਖੇ, ਭਾਈ ਰਾਜੋਆਣਾ, ਭਾਈ ਹਵਾਰਾ, ਭਾਈ ਦਿਲਾਵਰ ਸਿੰਘ, ਬਹੁਤ ਸਾਰੇ ਨੇ ਜਿਨ੍ਹਾਂ ਨੂੰ ਬਹੁਤ ਮਾਣ ਸਨਮਾਨ ਵੀ ਮਿਲਿਆ ਕਿਉਂਕਿ ਉਹਨਾਂ ਦੇ ਨਾਂ ਨੂੰ, ਕਿਉਂਕਿ ਉਹਨਾਂ ਨੇ ਬਹੁਤ ਵੱਡੇ ਕਾਰਨਾਮੇ ਕੀਤੇ। ਪਰ ਉਹ ਵੀ ਨੇ, ਔਰ ਮੈਂ ਆਪਣੀ ਪ੍ਰੈਜੈਂਟੇਸ਼ਨ 'ਚ ਕਿਹਾ ਕਿ ਇਸੇ ਹੀ DC ਦੇ ਵਿੱਚ ਜਿਹੜੀ ਆਰਲਿੰਗਟਨ ਸਿਮੈਟਰੀ ਹੈ, ਜਿੱਥੇ ਹਰ ਸਾਲ 4 ਜੁਲਾਈ ਨੂੰ ਜਾਂ ਵੈਟਰਨਸ ਡੇ ਨੂੰ ਜਾਂ ਮੈਮੋਰੀਅਲ ਡੇ ਨੂੰ ਅਮਰੀਕਾ ਦੇ ਪ੍ਰੈਜ਼ੀਡੈਂਟ ਜਿਹੜੇ ਨੇ ਜਿਸ ਕਬਰ ਦੇ ਉੱਤੇ ਆ ਕੇ ਉਹ ਰੀਥ ਰੱਖਦੇ ਨੇ, ਫੁੱਲਾਂ ਦਾ ਗੁਲਦਸਤੇ ਭੇਟ ਕੀਤੇ ਜਾਂਦੇ ਨੇ, ਉਹ ਹੁੰਦੀ ਹੈ, ਉਹਦੇ 'ਤੇ ਉਹ ਲਿਖਿਆ ਹੈ ਟੌਂਬ ਆਫ ਐਨ ਅਨਨੋਨ ਸੋਲਜਰ।
ਕਿ ਉਸ ਦੀ ਕਬਰ ਜਿਸ ਫੌਜੀ ਦਾ ਨਾਂ ਨਹੀਂ ਪਤਾ ਹੈ, ਕਿਉਂਕਿ ਕਿੰਨੇ ਜਿਹੜੇ ਨੇ ਉਹ ਜਦੋਂ ਤੁਰਦੇ ਨੇ ਇਸ ਪਾਸੇ ਉਹ ਆਪਣਾ ਆਪਾ ਕੁਰਬਾਨ ਕਰਦੇ ਨੇ। ਇਸੇ ਤਰ੍ਹਾਂ ਖਾਲਿਸਤਾਨੀ ਸੰਘਰਸ਼ ਦੇ ਉਹ ਯੋਧੇ ਜਿਨ੍ਹਾਂ ਨੂੰ ਭਾਈ ਦਲਜੀਤ ਸਿੰਘ ਹੋਰਾਂ ਨੇ ਮੁਖਾਤਬ ਕਰਦਿਆਂ ਇਹ ਕਿਹਾ, ਅਣਜਾਣੇ ਜਿਨ੍ਹਾਂ ਦਾ ਨੂੰ ਕੋਈ ਨਹੀਂ ਜਾਣਦਾ, ਔਰ ਫਿਰ ਅਣਗੋਲੇ ਸਿਦਕੀ ਜਿਨ੍ਹਾਂ ਨੇ ਕਿਵੇਂ ਸਿਦਕ ਨਿਭਾਇਆ ਪਰ ਉਹ ਅਣਗੋਲੇ ਰਹੇ। ਔਰ ਜ਼ਾਹਰ ਹੈ ਯੋਧੇ ਵਾਰੀਅਰਸ ਦੀ ਕਹਾਣੀ, ਔਰ ਇਸ ਖਾਸ ਤੌਰ 'ਤੇ ਕਿਵੇਂ ਸਿੱਖ ਪਰਿਵਾਰਾਂ ਨੇ, ਕਿਵੇਂ ਬੀਬੀਆਂ ਨੇ ਵੀ ਤਸ਼ੱਦਦ ਸਹਿ ਔਰ ਇਸ ਸੰਘਰਸ਼ ਨੂੰ ਉਹਨਾਂ ਨੇ ਪਿੱਠ ਨਹੀਂ ਦਿਖਾਈ। ਉਹਨਾਂ ਸਾਰਿਆਂ ਨੂੰ ਹੀ ਜਿਹੜਾ ਹੈ ਉਹ ਸਲੂਟ ਕੀਤਾ ਹੋਇਆ। ਸੋ ਅਸੀਂ ਰਿਕਮੈਂਡ ਵੀ ਕਰਾਂਗੇ ਕਿ ਭਾਈ ਇਹ ਕਿਤਾਬ ਅਵੇਲੇਬਲ ਵੀ ਹੈ ਜਿੱਥੋਂ ਵੀ ਕੋਈ ਚਾਹੇ, ਔਰ ਲੋਕਲੀ ਵੀ ਲੋਕਲ ਸਾਡੇ ਵੀਰਾਂ ਨੇ ਇਹ ਪ੍ਰਬੰਧ ਕੀਤਾ ਸੀ ਉੱਥੇ ਕਿ ਵੱਡੀ ਗਿਣਤੀ 'ਚ ਪੁਸਤਕਾਂ ਅਵੇਲੇਬਲ ਸਨ ਜਿਹੜੀਆਂ ਜਾਣ ਲੱਗੇ ਬਹੁਤ ਸਾਰੇ ਲੈ ਕੇ ਗਏ। ਔਰ ਇਹ ਜਿਹੜਾ ਪ੍ਰੋਗਰਾਮ ਹੈ ਕਿਉਂਕਿ ਸਾਡੇ ਟੈਕਨੀਕਲ ਟੀਮ ਦੇ ਮੁਖੀ ਵੀ ਬੇਟਾ ਇਸ਼ਪ੍ਰੀਤ ਸਿੰਘ ਉਹਨਾਂ ਨੇ ਸਾਨੂੰ ਕੰਪਨੀ ਵੀ ਕੀਤਾ, ਔਰ ਨਾਲ ਦੀ ਨਾਲ ਜਿਹੜਾ ਉੱਥੋਂ ਲਾਈਵ ਟੈਲੀਕਾਸਟ ਵੀ ਅਸੀਂ ਉਸ ਪ੍ਰੋਗਰਾਮ ਨੂੰ ਕੀਤਾ, ਜਿਸ ਨੂੰ ਸਾਡੇ ਵਿਊਅਰਸ ਨੇ ਦੇਖਿਆ ਉਹ ਦੁਬਾਰਾ ਜਾ ਕੇ ਵੀ ਦੇਖ ਸਕਦੇ ਨੇ। ਕਿਉਂਕਿ ਫਿਰ ਭਾਈ ਦਲਜੀਤ ਸਿੰਘ ਜਦੋਂ ਰੂਬਰੂ ਹੋਏ ਤਾਂ ਉਹਨਾਂ ਨੇ ਜਿੱਥੇ ਆਪਣੀ ਪ੍ਰੈਜੈਂਟੇਸ਼ਨ ਦਿੱਤੀ ਉੱਥੇ ਉਹਨਾਂ ਨੇ ਜਿਹੜੀ ਮੌਜੂਦ ਆਡੀਅנס ਸੀ ਉਸ ਤੋਂ ਉਹਨਾਂ ਨੇ ਸਵਾਲ ਵੀ ਲਏ। ਔਰ ਇਸ ਸਮਾਗਮ 'ਚ ਖਾਸ ਤੌਰ 'ਤੇ ਭਾਈ ਚਮਕੌਰ ਸਿੰਘ ਡਾਲਾ ਜਿਹੜੇ ਸ਼ਹੀਦ ਵੱਡੇ ਹੋਏ ਨੇ ਯੋਧੇ ਖਾਲਿਸਤਾਨ ਕਮਾਂਡੋ ਫੋਰਸ ਦੇ, ਉਹਨਾਂ ਦੇ ਬਾਪੂ ਜੀ ਵੀ, ਉਹਨਾਂ ਦੀ ਭੈਣ ਵੀ, ਉਹਨਾਂ ਨੇ ਵੀ, ਕਿਉਂਕਿ ਇਹੀ ਨਹੀਂ ਕਿ ਚਮਕੌਰ ਸਿੰਘ ਡਾਲਾ ਸ਼ਹੀਦ ਹੋਏ, ਉਹਨਾਂ ਦੀ ਸਿੰਘਣੀ ਤੇ ਛੋਟੀ ਬੱਚੀ ਉਹ ਅੱਜ ਤੱਕ ਵੀ ਗਾਇਬ ਨੇ, ਉਹਨਾਂ ਦਾ ਕੀ ਕੀਤਾ, ਕਿੱਥੇ ਉਹਨਾਂ ਨੂੰ ਖਪਾਇਆ। ਸੋ ਉਹਨਾਂ ਨੇ ਵੀ ਇਹ ਜਾਣਨਾ ਚਾਹਿਆ। ਸੋ ਇਹ ਸਾਰਾ ਔਰ ਸਾਡੇ ਇਹ ਸਾਰੇ ਨੂੰ ਆਰਗੇਨਾਈਜ਼ ਕਰਨ 'ਚ ਵੀਰ ਜੱਸਾ ਸਿੰਘ, ਭਾਈ ਬਲਵਿੰਦਰ ਸਿੰਘ ਚੱਠਾ, ਭਾਈ ਨਰਿੰਦਰ ਸਿੰਘ, ਇਹਨਾਂ ਸਾਰਿਆਂ ਨੇ ਵੀ ਆਪਣਾ ਜਿਹੜਾ ਉਹ ਰੋਲ ਅਦਾ ਕੀਤਾ। ਔਰ ਐਤਵਾਰ ਦਾ ਦੀਵਾਨ ਵੀ, ਕਿਉਂਕਿ ਜਦੋਂ ਮੈਨੈਸਸ ਹੋ ਫਿਰ ਐਤਵਾਰ ਦਾ ਦੀਵਾਨ ਸਿੱਖ ਸੈਂਟਰ ਆਫ ਵਰਜੀਨੀਆ 'ਚ ਹੀ ਸੀ ਔਰ 9/11 ਦਾ ਦਿਨ ਸੀ, ਔਰ ਉਹਦੇ 'ਚ ਵੀ ਅਸੀਂ ਆਪਣੀ ਪ੍ਰੈਜੈਂਟੇਸ਼ਨ 'ਚ ਇਹੀ ਯਾਦ ਦਹਾਨੀ ਕਰਵਾਈ ਕਿ ਦਹਿਸ਼ਤਗਰਦ ਸਟੇਟ ਹੈ ਕਿ ਇੰਡੀਵਿਜੂਅਲਸ ਨੇ। ਜੇ ਇਸ ਨੂੰ ਪਾਸੇ ਰੱਖ ਕੇ ਦੇਖੀਏ ਤਾਂ ਫਿਰ ਇੱਕ ਦਿਨ ਤਾਂ ਐਸਾ ਹੋਣਾ ਚਾਹੀਦਾ ਜਿੱਦਣ ਅਸੀਂ ਵਿਕਟਮਸ ਦੇ ਨਾਲ ਜਿਹੜੇ ਪੀੜਤ ਨੇ ਟੈਰਰਿਜ਼ਮ ਦੇ, ਔਰ ਉਹ ਬੇਸ਼ੱਕ 9/11 ਦੇ 3000 ਤੋਂ ਜ਼ਿਆਦਾ ਬੇਗੁਨਾਹ ਲੋਕ ਕੋਈ ਟਵਿਨ ਟਾਵਰਸ ਦੇ ਵਿੱਚ ਜਿਹੜੇ 100 ਤੋਂ ਜ਼ਿਆਦਾ ਮੁਲਕਾਂ ਦੇ ਵਸਿੰਦੇ ਸਨ, ਜਾਂ ਜੇ ਅਸੀਂ ਆਪਣੇ ਖਿੱਤੇ ਦੇ ਵਿੱਚ ਦੇਖੀਏ ਤੇ ਜੇ ਇਸ ਦੇ ਜਵਾਬ ਦੇ ਵਿੱਚ ਅਫਗਾਨਿਸਤਾਨ ਦੇ ਉੱਤੇ ਅਮਰੀਕਾ ਨੈਟੋ ਫੋਰਸਿਸ ਧਾਵਾ ਬੋਲਦੀਆਂ ਨੇ ਤੇ ਉਸ ਦੇ ਵਿੱਚ ਲਗਭਗ 20 ਸਾਲ ਅਮਰੀਕਨ ਫੌਜ ਰਹੀ, ਉੱਥੇ ਲੱਖਾਂ ਜਿਹੜੇ ਬੇਗੁਨਾਹ ਜਿਨ੍ਹਾਂ ਦਾ ਕੋਈ ਲਾਗਾ ਦੇਗਾ ਨਹੀਂ ਹੈ ਕਿਸੇ ਧਿਰ ਵੱਲ ਵੀ, ਨਾ ਉਹ ਇੰਡੀਵਿਜੂਅਲ ਦਹਿਸ਼ਤਗਰਦੀ ਨਾਲ ਖਲੋਤੇ ਨੇ, ਨਾ ਉਹ ਸਟੇਟ ਦਹਿਸ਼ਤਗਰਦੀ ਨਾਲ ਖਲੋਤੇ ਨੇ। ਔਰ ਇਸੇ ਤਰ੍ਹਾਂ ਈਵਨ ਆਪਣੇ ਅਸੀਂ ਸੰਘਰਸ਼ ਦੇ ਵਿੱਚ ਕਸ਼ਮੀਰ ਦੀ ਧਰਤੀ ਦੇ ਉੱਤੇ ਦੇਖੀਏ ਜੂਨ 84 ਦੇ ਘੱਲੂਘਾਰੇ ਤੋਂ ਲੈ ਕੇ ਹੁਣ ਤੱਕ ਕਿਵੇਂ ਉਹ ਲਗਾਤਾਰਤਾ ਦੇ ਨਾਲ। ਸੋ ਇਹ ਕੁੱਲ ਦੁਨੀਆ ਦੇ ਵਿੱਚ, ਔਰ ਇਸੇ ਨੂੰ ਹੀ ਮੈਂ ਕਨਕਲੂਡ ਕੀਤਾ ਸੀ ਕਿ ਭਾਈ ਗੁਰੂ ਨਾਨਕ ਸਾਹਿਬ ਨੇ ਜਦੋਂ ਉਸ ਪੀੜ ਨੂੰ ਜਿਹੜੇ ਉਹਨਾਂ ਨੇ ਫਰਮਾਇਆ ਸੀ ਕਿ ਜਿਨ ਕੇ ਬੰਕੇ ਘਰੀ ਨਾ ਆਇਆ ਤਿੰਨ ਕਿਮ ਰਹਿਣ ਵਿਹਾਣੀ, ਕਿ ਜਿਨ੍ਹਾਂ ਦੇ ਸੋਹਣੇ ਰਾਤ ਘਰੀ ਨਹੀਂ ਪਰਤੇ ਉਹਨਾਂ ਦੀ ਰਾਤ ਕਿਵੇਂ ਬੀਤੀ, ਏਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦ ਨਾ ਆਇਆ। ਸੋ ਮੈਂ ਸਮਝਦਾ ਵੀ ਕੁਝ ਮੌਕੇ ਜਿਹੜੇ ਨੇ ਸਾਨੂੰ ਸਿਰਫ ਤੇ ਸਿਰਫ ਉਹ ਜਿਹੜੇ ਸਫ਼ਰ ਕਰਦੇ ਲੋਕ ਨੇ ਉਹਨਾਂ ਦੇ ਲਈ ਵੀ, ਔਰ ਉਸ ਦੇ ਵਿੱਚ ਅੱਜ ਵੀ ਜੇ ਅਸੀਂ ਪਾਕਿਸਤਾਨ ਦੇ ਵਿੱਚ ਆਏ ਫਲੱਡਸ ਨੇ ਉਹਨਾਂ ਦੇ ਵਿੱਚ ਲੋਕ ਕਿਵੇਂ ਸਫ਼ਰ ਕਰ ਰਹੇ ਨੇ, ਕਿਵੇਂ ਵਸਤੇ ਰਸਤੇ ਘਰ ਉਜੜ ਜਾਂਦੇ ਨੇ। ਸੋ ਅਸੀਂ ਕਦੇ ਆਪਣੇ ਆਪ ਨੂੰ ਉਹਨਾਂ ਪੈਰਾਂ ਦੇ ਵਿੱਚ ਪਾ ਕੇ ਵੀ ਦੇਖੀਏ, ਉਹਨਾਂ ਸ਼ੂਜ਼ ਦੇ ਵਿੱਚ ਪਾ ਕੇ ਦੇਖੀਏ ਆਪਣੇ ਪੈਰਾਂ ਨੂੰ ਕਿ ਭਾਈ ਜਦੋਂ ਤੁਹਾਡਾ ਕੁਝ ਬਣਿਆ ਬਣਾਇਆ ਖੁੱਸ ਜਾਂਦਾ ਹੈ, ਤੁਹਾਡਾ ਕੋਈ ਲਾਗਾ ਦੇਗਾ ਨਹੀਂ ਹੁੰਦਾ, ਤੁਸੀਂ ਨਿਸ਼ਾਨਾ ਬਣਦੇ ਹੋ, ਟਾਰਗੇਟ ਬਣਦੇ ਹੋ, ਤੇ ਫਿਰ ਅਸੀਂ ਉਹਨਾਂ ਦੀ ਪੀੜ ਨੂੰ ਸਮਝ ਸਕਦੇ ਹਾਂ ਜਿਹੜੇ ਸਫਰਿੰਗ ਚੋਂ ਗੁਜ਼ਰਦੇ ਨੇ। ਸੋ ਅੱਜ ਦਾ ਵਿਸ਼ਾ ਵੀ ਇਸ ਪਾਸੇ ਵੱਲ ਹੀ ਲੈ ਕੇ ਜਾਂਦਾ ਹੈ ਕਿ ਜੇ ਜੂਨ 84 ਦਾ ਘੱਲੂਘਾਰਾ ਸਰਕਾਰ ਵੱਲੋਂ ਵਪਰਾਇਆ ਜਾਂਦਾ ਹੈ, ਸ਼੍ਰੀ ਅਕਾਲ ਤਖਤ ਸਾਹਿਬ 37 ਹੋਰ ਇਤਿਹਾਸਕ ਗੁਰਦੁਆਰਿਆਂ ਤੇ ਟੈਂਕਾਂ ਤੋਪਾਂ ਨਾਲ ਹਮਲਾ, ਸੋ ਇਹ ਇਕੱਲਾ ਸਟੇਟ ਟੈਰਰ ਦਾ ਇੱਕ ਨੰਗਾ ਨਾਚ ਨਹੀਂ ਸੀ ਪੰਜਾਬ ਦੀ ਧਰਤੀ ਤੇ। ਉਹਨਾਂ ਵੱਲੋਂ ਸਿੱਖ ਕੌਮ ਦੇ ਖਿਲਾਫ ਟੋਟਲ ਵਾਰ
ਐਲਾਨੀ ਗਈ ਸੀ। ਜੀ ਨਤੀਜੇ ਵਜੋਂ ਇਹ ਜ਼ਾਹਰ ਹੈ ਕਿ ਧਰਮਯੁੱਧ ਮੋਰਚੇ ਦੀ ਮੰਗ ਅਨੰਦਪੁਰ ਸਾਹਿਬ ਦਾ ਮਤਾ ਸੀ, ਜਿਹੜਾ ਵਿਦਨ ਕੰਟਰੀ ਆਟੋਨਮੀ ਦੀ ਗੱਲ ਕਰਦਾ ਸੀ, ਖੁਦ ਮੁਖਤਾਰੀ ਭਾਰਤ ਦੇ ਨਕਸ਼ੇ ਦੇ ਵਿੱਚ। ਲੇਕਿਨ ਉਸ ਤੋਂ ਬਾਅਦ ਜ਼ਾਹਰ ਸੀ, ਜਿਵੇਂ ਸੰਤ ਪਿੰਡਾਂ ਵਾਲਿਆਂ ਦਾ ਇਹ ਫਰਮਾਨ ਵੀ ਸੀ ਕਿ ਵੀ ਜਿਸ ਦਿਨ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ 'ਚ ਪਏ, ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ। ਸੋ ਸਟਰਗਲ ਦੀ ਸ਼ੁਰੂਆਤ ਤਾਂ ਨਾਲ ਦੀ ਨਾਲ ਉਹ ਫਿਰ ਉਸ ਤੋਂ ਬਾਅਦ ਦੇ ਜਿਹੜੇ ਸ਼ਹੀਦ ਨੇ ਉਹਨਾਂ ਨੂੰ ਅਸੀਂ ਖਾਲਿਸਤਾਨ ਦੇ ਸ਼ਹੀਦ ਸਿੰਘ ਸਿੰਘਣੀਆਂ ਕਹਿੰਦੇ ਹਾਂ। ਔਰ ਇਹ ਪਾਰਟ ਜਦੋਂ ਇਹਨੂੰ ਪ੍ਰੋਪਰਲੀ ਫਿਰ 26 ਜਨਵਰੀ 1986 ਦੇ ਸਰਬੱਤ ਖਾਲਸਾ ਵੱਲੋਂ ਥਾਪੀ 5 ਮੈਂਬਰੀ ਪੰਥਕ ਕਮੇਟੀ ਨੇ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨਨਾਮਾ ਕਰਕੇ ਜਿਹੜਾ ਸਿਆਸੀ ਨਿਸ਼ਾਨਾ ਹੈ ਉਸ ਨੂੰ ਫਿਕਸ ਕਰ ਦਿੱਤਾ ਸੀ। ਹੁਣ ਇਸ ਸਾਰੇ ਪੀਰੀਅਡ 'ਚ ਜੇ ਅਸੀਂ ਜੂਨ 84 ਵੱਲ ਜਾ ਕੇ ਮੁੜੀਏ ਤੇ 38 ਵਰਿਆਂ ਦੀ ਕਹਾਣੀ ਹੈ। ਲਗਭਗ 10 ਸਾਲ ਜਿਹੜਾ ਹੈ ਉਹ ਸਟੇਟ ਟੈਰਰ ਦੇ ਖਿਲਾਫ ਪੰਜਾਬ ਦੇ ਸਾਡੇ ਬਹਾਦਰ ਜੁਝਾਰੂ ਸਿੰਘਾਂ ਸਿੰਘਣੀਆਂ ਨੇ ਅਨਪੈਰਲਡ ਜਿਹੜੀ ਬਰੇਵਰੀ ਹੈ, ਬਹਾਦਰੀ ਹੈ, ਉਸ ਦਾ ਮੁਜ਼ਾਹਰਾ ਕਰਦਿਆਂ ਉਹ ਲੜਾਈ ਲੜੀ। ਇਹ ਦੌਰ ਜਿਹੜਾ ਅਣਪਛਾਤੀਆਂ ਲਾਸ਼ਾਂ ਦਾ ਦੌਰ ਵੀ ਹੈ, ਪਰ ਇਹ ਦੌਰ ਸਾਡੀ ਬਹਾਦਰੀ ਦੀਆਂ ਗਾਥਾਵਾਂ ਦਾ ਦੌਰ ਵੀ ਹੈ। ਫਿਰ ਸਟੇਟ ਨੇ ਕਿਵੇਂ ਕਲਚਰਲ ਵਾਰ ਦੇ ਥੱਲੇ ਪੰਜਾਬ ਦੇ ਵਿੱਚ ਲੱਚਰਪੁਣਾ ਲਿਆਂਦਾ, ਸ਼ਰਾਬ ਡਰੱਗਸ ਲਿਆਂਦੀਆਂ ਔਰ ਕਿਸ ਕਿਸਮ ਦਾ ਸਾਰਾ ਵਰਤਾਰਾ ਰਿਹਾ। ਫਿਰ 21ਵੀਂ ਸਦੀ ਦੇ ਤੱਕ ਪਹੁੰਚਦੇ ਹਾਂ ਅਸੀਂ ਦੇਖਦੇ ਹਾਂ ਕਿ ਹੋਰ ਵੀ ਤੌਰ ਤਰੀਕੇ ਜਿਹੜੇ ਉਹ ਟੈਰਰ ਦੇ ਸਟੇਟ ਵੱਲੋਂ ਰਹੇ। ਔਰ ਅਖੀਰ 'ਚ ਜਦੋਂ ਅਸੀਂ 2020 ਤੱਕ ਪਹੁੰਚਦੇ ਹਾਂ ਫਿਰ ਅਸੀਂ ਦੇਖਦੇ ਹਾਂ ਕਿ 3 ਖੇਤੀ ਕਾਨੂੰਨਾਂ ਦੇ ਥੱਲੇ ਇਕਨੋਮਿਕਲ ਜੈਨੋਸਾਈਡ ਦਾ ਫਾਈਨਲ ਸਟੈਪ ਉਸ 'ਚੋਂ ਨਿਕਲੀ। ਲਗਭਗ 13 ਮਹੀਨੇ ਦੀ ਜਿਹੜੀ ਹੈ ਇੱਕ ਇੰਟਰਨੈਸ਼ਨਲ ਰੈਕਗਨੀਸ਼ਨ ਵਾਲੀ ਮੂਵਮੈਂਟ। ਪਰ ਇਸ ਪੀਰੀਅਡ ਦੇ ਵਿੱਚ ਪੰਥਕ ਸਫਾਂ 'ਚ ਵੀ ਹਿਲਜੁਲ ਹੁੰਦੀ ਰਹੀ, ਕੁਛ ਨਾ ਕੁਛ ਐਕਟੀਵਿਟੀ। 2012 'ਚ ਜਦੋਂ ਬਲਵੰਤ ਸਿੰਘ ਰਾਜੋਆਣਾ ਦੇ ਖਿਲਾਫ 2 ਵਾਰ ਬਲੈਕ ਵਾਰੰਟ ਜਾਰੀ ਹੁੰਦੇ ਨੇ ਤੇ ਪੰਜਾਬ ਦੇ ਵਿੱਚ ਇੱਕ ਪੂਰਾ ਕੇਸਰੀ ਰੈਬੈਲੀਅਨ ਨਜ਼ਰ ਆਉਂਦਾ ਹੈ। ਸਾਰਾ ਪੰਜਾਬ ਖਾਲਿਸਤਾਨੀ ਪਰਚਮਾਂ ਨਾਲ ਜਿਹੜਾ ਉਹ ਰੰਗਿਆ ਜਾਂਦਾ ਹੈ ਔਰ ਸਰਕਾਰ ਉਹ ਬਲੈਕ ਵਾਰੰਟ ਵਾਪਸ ਲੈਣ 'ਤੇ ਮਜਬੂਰ ਹੁੰਦੀ ਹੈ। ਫਿਰ ਪੰਥ ਦੇ ਨਾਲ ਗੁਰੂ ਗ੍ਰੰਥ ਸਾਹਿਬ ਨੂੰ ਸਿੱਧੇ ਤੌਰ 'ਤੇ ਅਟੈਕ ਕਰਦੇ ਹਾਂ। ਅਸੀਂ ਦੇਖਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀ ਦੀਆਂ ਘਟਨਾਵਾਂ, ਬੁਰਜਵਾਰ ਸਿੰਘ ਵਾਲਾ, ਬਹਿਬਲ ਕਲਾਂ, ਬਰਗਾੜੀ, ਫਿਰ ਗੋਲੀ ਕਾਂਡ, ਬਹਿਬਲ ਕਲਾਂ, ਉਹ ਸਾਰਾ ਪਾਰਟ ਜਿਹੜਾ ਹੈ ਔਰ ਉਸ 'ਚੋਂ ਨਿਕਲਿਆ ਫਿਰ 2015 ਦਾ ਸਰਬੱਤ ਖਾਲਸਾ, ਜਿਹਦੇ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਜਥੇਦਾਰ ਥਾਪਿਆ ਜਾਂਦਾ ਹੈ। ਔਰ ਜਥੇਦਾਰ ਜਗਤਾਰ ਸਿੰਘ ਹਵਾਰਾ ਕਿਉਂਕਿ ਆਲਰੇਡੀ ਜਦੋਂ ਅਸੀਂ 1995 ਦੇ ਉਸ ਲਿੰਕ ਦੀ ਗੱਲ ਕਰਦੇ ਹਾਂ, 31 ਅਗਸਤ 1995 ਨੂੰ ਬੁੱਚੜ ਬੇਅੰਤੇ ਨੂੰ ਦਿੱਤੀ ਗਈ ਸਜ਼ਾ ਤੇ ਦਿਲਾਵਰ ਸਿੰਘ, ਭਾਈ ਦਿਲਾਵਰ ਸਿੰਘ, ਭਾਈ ਰਾਜੋਆਣਾ ਦੇ ਨਾਲ ਵੱਡੇ ਨਾਇਕ ਜਗਤਾਰ ਸਿੰਘ ਹਵਾਰਾ ਨੇ। ਔਰ ਇਹ ਉਹਦੇ ਨਾਲ ਵੀ ਜਾ ਕੇ ਜੁੜਦਾ ਹੈ ਕਿ ਭਾਈ ਕਿਵੇਂ ਇਹੀ ਨਹੀਂ ਕਿ ਪੰਜਾਬ ਦੇ ਲੋਕਾਂ ਨੇ 84 ਤੋਂ 94 95 ਤੱਕ ਦੇ ਹਥਿਆਰਬੰਦ ਸੰਘਰਸ਼ ਨੂੰ ਹਮਾਇਤ ਦਿੱਤੀ। ਉਹਨਾਂ ਨੇ ਉਸ ਲੈਵਲ ਤੱਕ ਪਹੁੰਚਦਿਆਂ ਜਿਹੜਾ ਫਿਰ ਉਸ ਬਹਾਦਰ ਯੋਧੇ ਨੂੰ ਹੀ, ਨਾਇਕ ਨੂੰ ਹੀ ਅਕਾਲ ਤਖਤ ਦਾ ਜਥੇਦਾਰ ਵੀ ਥਾਪਿਆ ਸਰਬੱਤ ਖਾਲਸਾ ਵੱਲੋਂ, ਜਿਹੜੇ ਬੇਸ਼ੱਕ ਤਿਹਾੜ ਜੇਲ੍ਹ 'ਚ ਨੇ ਪਰ ਉਹ ਮੂਵਮੈਂਟ ਨੂੰ ਅਗਵਾਈ ਦੇ ਰਹੇ ਨੇ। ਹੁਣ ਇਸ ਸਾਰੇ ਪੀਰੀਅਡ ਦੇ ਵਿੱਚ ਜਿਹੜਾ ਕੈਂਪੇਨ ਸਿੱਖਸ ਫਾਰ ਜਸਟਿਸ ਨੇ ਜਿਹੜਾ ਉਹ ਸ਼ੁਰੂ ਕੀਤਾ, ਕਿਉਂਕਿ ਉਸ ਪੀਰੀਅਡ 'ਚ ਹੀ 2015 ਤੋਂ ਬਾਅਦ ਜਿਹੜਾ ਸਿੱਖਸ ਫਾਰ ਜਸਟਿਸ ਦੀ ਜਿਹੜੀ ਪੋਲੀਟੀਕਲ ਜਰਨੀ ਹੈ, ਬਿਲਕੁਲ ਇਸ ਰੈਫਰੈਂਡਮ 2020 ਵਾਰ ਉਸ ਦੀ ਸ਼ੁਰੂਆਤ ਹੁੰਦੀ ਹੈ। ਲੇਕਿਨ ਕਿਉਂਕਿ ਇਹੀ ਉਹ ਦੌਰ ਹੈ 2020 ਦਾ ਜਦੋਂ ਕਿ ਕੋਵਿਡ-19 ਦੀ ਆਮਦ ਹੁੰਦੀ ਹੈ ਔਰ ਫਿਰ ਇਸ ਨੂੰ ਜਿਹੜਾ ਪੋਸਟਪਨ ਕੀਤਾ ਜਾਂਦਾ ਹੈ। ਲੇਕਿਨ ਅਗਲੇ ਵਰੇ ਤੱਕ ਪਹੁੰਚਦੇ ਆ ਇੰਗਲੈਂਡ ਤੋਂ ਇਸ ਦੀ ਸ਼ੁਰੂਆਤ ਹੁੰਦੀ ਹੈ, ਲੰਡਨ ਤੋਂ, ਫਿਰ ਇਟਲੀ ਜਿਸ ਦੇ ਵਿੱਚ ਉਹ UK ਹੋਏ, ਇਟਲੀ ਹੋਏ, ਫਰਾਂਸ ਹੋਏ, ਭਰਵਾਂ ਹੁੰਗਾਰਾ ਮਿਲਦਾ। ਮੈਂ ਵੇਰਵੇ 'ਚ ਨਹੀਂ ਜਾਵਾਂਗਾ, ਆਪਣੇ ਆਪ 'ਚ ਤਸਵੀਰਾਂ ਔਰ ਭਾਰਤੀ ਮੀਡੀਆ ਦੀ ਬੌਖਲਾਹਟ ਦੱਸਦੀ ਹੈ ਕਿ ਕਿਵੇਂ ਹੁਣ ਇਹ ਰੈਫਰੈਂਡਮ ਜਿਹੜਾ ਹੈ ਉਸ ਦਾ ਕੈਨੇਡਾ ਵਿਚਲਾ ਪੜਾਅ, ਜਿਹਦੇ 'ਚ ਕਿ ਬੜੀ ਜ਼ੀਲ ਦੇ ਨਾਲ ਸਿੱਖਸ ਫਾਰ ਜਸਟਿਸ ਦੇ ਐਕਟਿਵਿਸਟ ਦਰਜਨਾਂ ਦੀ ਗਿਣਤੀ ਦੇ ਵਿੱਚ ਵਲੰਟੀਅਰਸ ਟੋਰਾਂਟੋ 'ਚ ਕੈਂਪ ਦਾ ਉਹਨਾਂ ਨੇ ਕੀਤਾ ਹੋਇਆ ਪਿਛਲੇ 1 ਮਹੀਨੇ ਤੋਂ। ਔਰ 18 ਸਤੰਬਰ ਦਾ ਉਹ ਦਿਨ ਹੈ ਜਦੋਂ ਕਿ ਇਹ ਜਿਹੜਾ ਹੈ ਉਸ ਦੀਆਂ ਵੋਟਾਂ ਪੈਣੀਆਂ ਨੇ। ਹੁਣ ਇਸ ਸਾਰੇ ਦੌਰ ਦੇ ਵਿੱਚ ਸਵਾਲ ਵੀ ਜ਼ਾਹਰ ਹੈ ਸਾਨੂੰ ਵੀ ਪੁੱਛੇ ਜਾਂਦੇ ਨੇ। ਅਸੀਂ
ਆਪਣੀ ਸੀਮਤ ਜਿੰਨਾ ਕੁ ਸਾਡਾ ਗਿਆਨ ਹੈ ਉਸ ਮੁਤਾਬਕ ਆਨਸਰ ਦੇਣ ਦੀ ਕੋਸ਼ਿਸ਼ ਵੀ ਕਰਦੇ ਹਾਂ। ਪਰ ਹਮੇਸ਼ਾ ਮੇਰਾ ਇਹ ਕਹਿਣਾ ਸੀ ਕਿ ਇਹ ਇੱਕ ਵੈਲ ਵਿਦਨ ਦਾ ਐਂਬਿਟ ਹੈ ਇੰਟਰਨੈਸ਼ਨਲ ਲਾਅ ਦੇ ਔਰ UN ਚਾਰਟਰ ਦੇ। ਔਰ ਇਹ ਇਵੇਂ ਨਹੀਂ ਹੈ ਕਿ ਜੀ ਇੱਕ ਬਕਸਾ ਰੱਖਿਆ ਉਹਦੇ ਜਿਹੜਾ ਮਰਜ਼ੀ ਆ ਕੇ ਉਹਦੇ 'ਚ ਪਾ ਰਿਹਾ। ਉਹਦੀ ਇੱਕ ਪ੍ਰੋਸੈਸ ਹੈ, ਸਕਰੀਨਿੰਗ ਪ੍ਰੋਸੈਸ ਹੈ, ਇੰਟਰਨੈਸ਼ਨਲ ਲੈਵਲ ਦੀ ਬੈਲਟ ਐਸੋਸੀਏਸ਼ਨਸ ਜਿਹੜੀ ਹੈ ਇਸ 'ਚ ਇਨਵੋਲਵ ਨੇ। ਇਸ ਨੂੰ ਇਹ ਠੀਕ ਹੈ ਕਿ ਨਾਨ ਬਾਈਂਡਿੰਗ ਹੈ, ਇਹ ਕੋਈ UN ਸਪੋਂਸਰਡ ਵੀ ਨਹੀਂ ਹੈ, ਉਹ ਇੰਡੀਆ ਸਪੋਂਸਰਡ ਵੀ ਨਹੀਂ ਹੈ ਜਿਵੇਂ ਕੰਟਰੀ ਸਪੋਂਸਰਡ ਕਿਊਬੈਕ ਦਾ ਕੈਨੇਡਾ 'ਚ ਸੀ ਜਾਂ ਸਕਾਟਲੈਂਡ ਦਾ UK 'ਚ ਸੀ। ਪਰ ਇਹ ਸਾਡੀ ਸਟਰਗਲ ਨੂੰ ਅੱਗੇ ਲੈ ਕੇ ਜਾਂਦਾ ਹੈ ਕਿਉਂਕਿ ਇਹ ਵਿਲ ਆਫ ਦਾ ਪੀਪਲ ਹੈ ਕਿ ਭਾਈ ਸਰਕਾਰ ਨੇ ਉੱਥੇ ਸਾਡੇ ਹੋਮਲੈਂਡ ਨੂੰ ਆਰਮੀ ਜੈਕ ਬੂਟ ਦੇ ਨਾਲ ਆਕੂਪਾਈ ਕੀਤਾ ਹੋਇਆ। ਉੱਥੇ ਲੋਕਾਂ ਨੂੰ ਆਜ਼ਾਦੀ ਨਾਲ ਈਵਨ UN ਚਾਰਟਰ ਦੇ ਥੱਲੇ ਆਪਣੀ ਗੱਲ ਕਹਿਣ ਦਾ ਹੱਕ ਨਹੀਂ ਮਿਲਦਾ। ਸੋ ਅਸੀਂ ਡਾਇਸਪੋਰਾ ਦੇ ਵਿੱਚ ਜਿਹੜੇ ਬੈਠੇ ਨੇ 5 ਤੋਂ 6 ਮਿਲੀਅਨ ਸਿੱਖ, ਅਸੀਂ ਆਪਣੀ ਵਿਲ ਐਂਡ ਇਵੈਂਚੁਅਲੀ ਪੰਜਾਬ ਦੇ ਵਿੱਚ ਇਸ ਨੂੰ ਕਰਾਂਗੇ। ਔਰ ਕੁਦਰਤੀ ਅੱਜ ਮੈਂ ਇਹ ਸਟੋਰੀ ਦੇਖੀ ਕਿ ਭਾਈ ਕਿਵੇਂ ਪੰਜਾਬ ਰੈਫਰੈਂਡਮ ਕਮਿਸ਼ਨ ਉਹਨਾਂ ਨੇ ਇੱਕ ਪ੍ਰੋਪਰ ਪ੍ਰੈਸ ਕਾਨਫਰੰਸ ਕਰਕੇ ਜਿਹੜੇ ਸਵਾਲਾਂ ਦੇ ਜਵਾਬ ਵੀ ਦਿੱਤੇ ਨੇ, ਜਿਹੜਾ ਕਿ ਮੈਂ ਕੁਇਕਲੀ ਜਿਹੜਾ ਉਹ ਡਿਸਕਸ ਵੀ ਕਰਾਂਗਾ ਕਿ ਭਾਈ ਉਹਨਾਂ ਨੇ ਪ੍ਰੈਸ ਕਾਨਫਰੰਸ ਹੋਲਡ ਕੀਤੀ 6 ਸਤੰਬਰ ਨੂੰ ਟੋਰਾਂਟੋ 'ਚ। ਔਰ ਉਹਦੇ 'ਚ ਉਹਨਾਂ ਨੇ ਜਿੱਥੇ ਇਹ ਅਨਾਉਂਸ ਕੀਤਾ ਕਿ ਕੈਨੇਡੀਅਨ ਫੇਸ ਵੋਟਿੰਗ ਦਾ ਖਾਲਿਸਤਾਨ ਰੈਫਰੈਂਡਮ ਦਾ ਉਹ 18 ਤਰੀਕ ਨੂੰ ਹੋਏਗਾ। ਔਰ ਇਹ ਰਿਸਰਚ ਇੰਸਟੀਚਿਊਟ ਔਨ ਸੈਲਫ ਡਿਟਰਮੀਨੇਸ਼ਨ ਆਫ ਪੀਪਲਸ ਐਂਡ ਨੈਸ਼ਨਲ ਇੰਡੀਪੈਂਡੈਂਸ ਉਸ ਦੇ ਥੱਲੇ ਰਿਪੋਰਟ ਵੀ ਜਾਰੀ ਕੀਤੀ ਗਈ। ਉਹਦਾ ਟਾਈਟਲ ਹੈ ਫਰੋਮ ਗੋਲਡਨ ਟੈਂਪਲ ਟੂ ਪੰਜਾਬ ਇੰਡੀਪੈਂਡੈਂਸ। ਔਰ ਇਸ ਨੂੰ ਲਿਖਣ ਵਾਲੀ ਬੀਬੀ ਮੈਰੀ ਹੰਟਰ ਇਹ PhD ਦੀ ਰਿਸਰਚਰ ਹੈ। ਔਰ ਮੈਂ ਇਸ ਨੂੰ ਜਦੋਂ ਦੇਖਿਆ ਔਰ ਬਿਲਕੁਲ ਬੈਲੈਂਸਡ ਅੰਦਾਜ਼ ਦੇ ਵਿੱਚ ਗੱਲ ਹੈ, ਕੋਈ ਪ੍ਰੋਪੇਗੈਂਡਾ ਨਹੀਂ ਹੈ, ਇਹ ਬਿਲਕੁਲ ਫੈਕਟਸ ਨੂੰ ਜਿਹੜਾ ਹੈ ਉਹਦੇ 'ਚ ਉਹਨਾਂ ਨੇ ਲਿਆਂਦਾ। ਔਰ ਇਹ ਜਿਹੜਾ ਪੈਨਲ ਹੈ ਕਮਿਸ਼ਨਸ ਪੈਨਲ ਉਹਦੇ 'ਚ ਡੇਨ ਵਾਟਰਸ ਨੇ ਦਾ ਇਹ ਕਮਿਸ਼ਨ ਦੇ ਚੇਅਰ ਵੀ ਨੇ ਤੇ ਫਾਊਂਡਰ ਨੇ ਆਫ ਇਨੀਸ਼ੀਏਟਿਵ ਐਂਡ ਰੈਫਰੈਂਡਮ ਇੰਸਟੀਚਿਊਟ ਐਟ ਦਾ ਯੂਨੀਵਰਸਿਟੀ ਆਫ ਸਾਊਥ ਕੈਲੀਫੋਰਨੀਆ। ਇਸੇ ਤਰ੍ਹਾਂ ਮੈਟ ਕਿਓਵਰਟਪ ਨੇ ਇਹ ਆਥਰ ਨੇ ਔਰ ਪਿਛਲੇ ਫਾਰਮਰ ਕਾਉਂਸਲਰ ਨੇ ਫॉर ਰੈਗੂਲੇਸ਼ਨ ਆਫ ਰੈਫਰੈਂਡਮਸ ਫॉर ਦਾ ਬ੍ਰਿਟਿਸ਼ FCO। ਇਸੇ ਤਰ੍ਹਾਂ ਪੌਲ ਜੈਕਬ ਨੇ ਇਹ ਪ੍ਰੈਜ਼ੀਡੈਂਟ ਨੇ ਸਿਟੀਜ਼ਨਸ ਇੰਚਾਰਜ ਦੇ। ਔਰ ਇਹ ਇਸ ਕਮਿਸ਼ਨ ਦੇ ਸਾਹਮਣੇ ਟਾਸਕ ਹੈ ਜਿਨ੍ਹਾਂ ਨੇ ਕਿ ਜਿਹੜਾ ਰੈਫਰੈਂਡਮ ਹੁਣ ਹੋਏਗਾ ਉਸ ਨੂੰ ਓਵਰਸੀ ਕਰਨਾ ਹੈ ਜਾਂ ਇਹਨਾਂ ਦੀ ਗਾਈਡਲਾਈਨਸ ਜਾਂ ਇਹਨਾਂ ਦੀ ਆਬਜ਼ਰਵੈਂਸ ਦੇ ਥੱਲੇ ਇਹ ਹੋਏਗਾ। ਔਰ ਇਹ ਜਿਹੜਾ ਆਲਰੇਡੀ ਜਿਵੇਂ ਮੈਂ ਕਿਹਾ ਕਿ ਬ੍ਰਿਟਿਸ਼ ਔਰ ਇਟਾਲੀਅਨ ਸਿੱਖ ਡਾਇਸਪੋਰਾ ਨੇ ਲੰਡਨ, ਬ੍ਰੈਸਿਕਾ, ਰੋਮ ਦੇ ਵਿੱਚ ਆਲਰੇਡੀ ਵੋਟਾਂ ਪਾਈਆਂ ਨੇ। ਔਰ 18 ਸਾਲ ਤੋਂ ਵੱਡੀ ਉਮਰ ਦੇ ਜਿਹੜੇ ਸਿੱਖ ਨੇ ਕੈਨੇਡਾ ਦੇ ਵਿੱਚ ਉਹਨਾਂ ਨੂੰ ਅਪਰਚੁਨਿਟੀ ਹੋਏਗੀ। ਔਰ ਇਹ ਜਿਹੜਾ ਇਹਦਾ ਇੱਕ ਸਵਾਲ ਜਿਹੜਾ ਸ਼ੁੱਡ ਇੰਡੀਅਨ ਗਵਰਨ ਪੰਜਾਬ ਬੀ ਐਨ ਇੰਡੀਪੈਂਡੈਂਟ ਕੰਟਰੀ, ਇਹੀ ਸਵਾਲ ਹੈ ਕਿ ਜਿਹੜਾ ਭਾਰਤੀ ਕਬਜ਼ੇ ਵਾਲਾ ਹੈ ਪੰਜਾਬ ਹੈ ਉਹ ਆਜ਼ਾਦ ਮੁਲਕ ਹੋਣਾ ਚਾਹੀਦਾ। ਔਰ ਇਹ ਬਰੈਂਪਟਨ ਦੇ ਵਿੱਚ 18 ਸਤੰਬਰ ਦੀ ਵੋਟਿੰਗ ਹੈ। ਔਰ ਉਹਨਾਂ ਨੇ ਅੱਜ ਇਹ ਗੱਲ ਪ੍ਰੈਸ ਕਾਨਫਰੰਸ ਐਕਸਪਲਿਸਿਟਲੀ ਕਹੀ ਕਿ ਨੋ ਪੋਜੀਸ਼ਨ ਔਨ ਖਾਲਿਸਤਾਨ ਰੈਫਰੈਂਡਮ they commented 6 for justice for ensuring that the referendums they have held to date meet international standards and that any coercion is prevented। ਕਿ ਕਮਿਸ਼ਨ ਇਸ ਗੱਲ ਨੂੰ ਯਕੀਨੀ ਬਣਾਉਂਦਾ ਹੈ ਕਿ ਕਿਸੇ ਨੂੰ ਜਿਹੜੇ ਵੋਟ ਕਰ ਰਹੇ ਨੇ ਕਿਸੇ ਦਬਾਅ ਥੱਲੇ ਨਹੀਂ ਨੇ, ਕਿਸੇ ਬੇਮਤਲਬ ਦੇ ਲਾਲਚ ਥੱਲੇ ਨਹੀਂ ਨੇ। ਔਰ ਇਹ ਆਲਰੇਡੀ ਉਹਨਾਂ ਨੇ ਈਵਨ ਨੰਬਰ ਵੀ ਦਿੱਤਾ ਹੈ ਇੰਡੀਪੈਂਡੈਂਟ ਐਕਸਪਰਟਸ ਨੇ ਕਿ ਕਿਵੇਂ 30,000 ਬ੍ਰਿਟਿਸ਼ ਸਿੱਖਾਂ ਨੇ ਵੋਟ ਕੀਤਾ ਲੰਡਨ 'ਚ ਅਕਤੂਬਰ 31, 2021 ਨੂੰ। ਇਸੇ ਤਰ੍ਹਾਂ ਫਿਰ ਜਿਹੜਾ ਹੈ ਉਹਨਾਂ ਨੇ 6 ਮਹੀਨੇ ਬਾਅਦ ਲਗਭਗ 40,000 ਸਿੱਖਾਂ ਨੇ ਇਸ ਰੈਫਰੈਂਡਮ ਦੇ ਵਿੱਚ ਬ੍ਰੇਸ਼ੀਆ ਇਟਲੀ ਦੇ ਵਿੱਚ ਕੀਤਾ। ਫਿਰ ਰੋਮ ਦੇ ਵਿੱਚ 17,000 ਸਿੱਖਾਂ ਨੇ ਵੋਟ ਕਾਸਟ ਕੀਤੀ। ਔਰ ਮਿਸਟਰ ਮੈਟ ਓਵਰਐਪ ਉਹਨਾਂ ਨੇ ਕਿਹਾ ਕਿ ਮੈਨੀ ਸਿੱਖਸ ਇਨ ਇਟਲੀ ਹੈਵ ਲੋ ਪੇਡ ਜੌਬਸ, ਉਹਨਾਂ ਕੋਲ ਬਹੁਤ ਵਿਚਾਰੇ ਛੋਟੇ ਮੀਨੀਅਲ ਜੌਬ ਕਰ, ਪਰ ਉਹ ਚੇਚਾ ਜਿਹੜੇ ਨੇ ਦੂਰੋਂ ਟਰੈਵਲ ਕਰਕੇ ਆਏ ਵੋਟ ਪਾਉਣ ਦੇ ਲਈ। ਔਰ ਇਹਦਾ ਮਤਲਬ ਇਹ ਹੈ ਕਿ ਬਈ ਦਿਸ ਮੀਨਸ ਦੈਟ ਵਟ ਐਵਰ ਵੇ ਦੇ ਵੋਟਡ ਦਿਸ ਰੈਫਰੈਂਡਮ ਮੈਟਰਸ ਟੂ ਮੈਨੀ ਪੀਪਲ। ਕਿਉਂਕਿ ਇਹ ਕਮਿਸ਼ਨ ਐਜ਼ ਏ ਇੰਡੀਪੈਂਡੈਂਟ ਕਮਿਸ਼ਨ ਉਹਨੂੰ ਓਵਰਸੀ ਕਰ ਰਿਹਾ ਸਾਰੀ ਪ੍ਰੋਸੈਸ ਨੂੰ। ਔਰ ਫਿਰ ਉਹਨਾਂ ਨੇ ਕਿਹਾ ਕਿ ਵੀ ਇੱਕ ਗੱਲ ਉਹਨਾਂ ਨੇ ਕਲੀਅਰ ਕੀਤੀ ਜਿਹੜੀ ਅਸੀਂ ਰਿਪੀਟਡਲੀ ਕਰਦੇ ਹਾਂ
ਤਾਂ ਕਿ ਕਿਸੇ ਨੂੰ ਭੁਲੇਖਾ ਨਾ ਹੋਏ ਕਿ ਜੀ ਇਹ ਰੈਫਰੈਂਡਮ ਹੋਣ ਨਾਲ ਖਾਲਿਸਤਾਨ ਬਣ ਜਾਣਾ। ਉਹਨਾਂ ਨੇ ਬਿਲਕੁਲ ਇਹਨੂੰ ਕਲੀਅਰ ਕੀਤਾ ਕਿ ਬਈ ਇਹ ਜਿਹੜਾ ਹੈ ਇਹ ਅਨऑफिशियल ਹੈ, ਕਿ meaning that their results will not directly lead to a change in laws to have a practical impact. Regardless, he emphasized the importance of such referendums because of the message they send to governments and the international community about the will of the people. ਭਾਵੇਂ ਕੋਈ ਆਟੋਮੈਟਿਕ ਮੁਲਕ ਨਹੀਂ ਬਣਦਾ, ਲੇਕਿਨ ਇਹਦੇ ਨਾਲ ਇੰਟਰਨੈਸ਼ਨਲ ਕਮਿਊਨਿਟੀ ਨੂੰ, ਮੁਲਕਾਂ ਨੂੰ ਇਹ ਮੈਸੇਜ ਆਉਂਦਾ ਹੈ ਕਿ ਭਾਈ ਇਹ ਲੋਕ ਇਸ ਸਿਸਟਮ ਦੇ ਨਾਲ, ਇਸ ਮੁਲਕ ਦੇ ਨਾਲ ਨਹੀਂ ਰਹਿਣਾ ਚਾਹੁੰਦੇ। ਫਿਰ ਉਹਨਾਂ ਨੇ ਕਿਹਾ ਕਿ ਵੀ ਜਿਹੜੀ ਪੋਜ਼ਿਟਿਵ ਆਊਟਕਮ ਹੈ ਇਹ ਇਸ ਦਾ ਜਿਹੜਾ ਇਹਦੇ 'ਚੋਂ ਇੱਕ ਮੋਮੈਂਟਮ ਕ੍ਰੀਏਟ ਹੋਏਗੀ ਦੈਟ ਕੈਨ ਲੀਡ ਟੂ ਅਚੀਵਮੈਂਟ ਆਫ ਦਾ ਡਿਜ਼ਾਇਰਡ ਆਊਟਕਮ। ਫਿਰ ਉਹਨਾਂ ਨੇ ਉਹਨਾਂ ਨੇ ਕਿਹਾ ਜੀ ਕਿਵੇਂ ਉਹ ਨਤੀਜੇ ਤੱਕ ਪਹੁੰਚਾਏਗੀ। ਉਹਨਾਂ ਨੇ ਕਿਹਾ ਕਿ ਵੀ ਜਿਹੜੀ ਨਾਰਵੀਜੀਅਨ ਇੰਡੀਪੈਂਡੈਂਸ ਸੀ ਸਵੀਡਨ ਦੀ, ਜਾਂ ਜਿਹੜੀ ਬ੍ਰੈਕਸਿਟ ਵੋਟ ਸੀ ਜਦੋਂ UK ਨਿਕਲਿਆ ਉਹਦੇ 'ਚੋਂ, ਯੂਰਪੀਅਨ ਯੂਨੀਅਨ 'ਚੋਂ, ਪਹਿਲਾਂ ਉਹਨਾਂ ਨੇ ਆਪਣੀ ਵੋਟ ਕਰਾਈ, ਸੋ ਉਹ ਉਹਨੂੰ ਇਨਫਲੂਐਂਸ ਕੀਤਾ ਉਹਨੇ ਨਿਕਲਣ ਨੇ ਕਿ ਭਾਈ ਸਾਡੇ ਲੋਕ ਨਹੀਂ ਚਾਹੁੰਦੇ। ਇਸੇ ਤਰ੍ਹਾਂ ਨਾਰਵੀਜੀਆ ਜਿਹੜੀ ਇੰਡੀਪੈਂਡੈਂਸ ਵੋਟਿੰਗ ਸੀ ਉਹਦੇ ਥੱਲੇ ਸਵੀਡਨ ਤੋਂ ਉਹਨਾਂ ਦੀ ਆਜ਼ਾਦੀ ਹੋਈ। ਫਿਰ ਉਹਨਾਂ ਨੇ ਇੱਕ ਸਵਾਲ ਦੇ ਜਵਾਬ ਦੇ ਵਿੱਚ ਕਿਹਾ ਕਿ ਵੀ ਇਹ ਜਿਹੜਾ ਹੈ ਰੈਫਰੈਂਡਮ ਇਹ ਸੈਲਫ ਡਿਟਰਮੀਨੇਸ਼ਨ ਹੈ which he described as purest form of self expression। ਹੋਰ ਤੁਸੀਂ ਕਿਹੜਾ ਤਰੀਕਾ ਤੁਹਾਡੇ ਕੋਲੇ ਦੱਸਣ ਲਈ ਕਿ ਭਾਈ ਤੁਸੀਂ ਜਿਹੜਾ ਨਹੀਂ ਰਹਿਣਾ ਚਾਹੁੰਦੇ। ਇਹ ਸਭ ਤੋਂ ਇਸੇ ਤਰ੍ਹਾਂ ਪੌਲ ਜੈਕਬ ਨੇ ਇਹ ਕਿਹਾ ਕਿ ਭਾਈ ਇਹ ਜਿਹੜਾ ਇਸ ਤੋਂ ਬੈਟਰ ਹੋਰ ਕਿਹੜਾ ਸਿਸਟਮ ਹੋ ਸਕਦਾ ਹੈ ਲੋਕਾਂ ਦੇ ਓਪੀਨੀਅਨ ਨੂੰ ਜਾਣਨ ਦਾ। ਔਰ ਨਾਲ ਦੀ ਨਾਲ ਉਹਨਾਂ ਨੇ ਜਿਹੜੇ ਫਸਟ ਸੈਕਸ਼ਨ, ਸੈਕੰਡ ਸੈਕਸ਼ਨ, ਥਰਡ ਸੈਕਸ਼ਨ ਦੇ ਥੱਲੇ ਜਿਹੜਾ ਉਹਨਾਂ ਨੇ ਗੱਲ ਕਰਦਿਆਂ ਇਹ ਗੱਲ ਕਨਕਲੂਡ ਕੀਤੀ ਕਿ ਭਾਈ ਇਸ 1900 ਤੋਂ ਲੈ ਕੇ 2010 ਤੱਕ, ਯਾਨੀ 110 ਸਾਲਾਂ 'ਚ ਜਿਹੜੇ ਨੇ ਉਹ 44 ਸਕਸੈਸਫੁਲ ਸੈਸੈਸ਼ਨ ਅਟੈਂਪਟਸ ਹੋਏ ਨੇ। 44 ਇਸ ਕਿਸਮ ਦੇ ਜਿਹੜੇ ਰੈਫਰੈਂਡਮ ਹੋਏ ਜਿਹਦੇ 'ਚ ਲੋਕਾਂ ਨੇ ਆਪਣੀ ਵਿਲ ਦਿਖਾਈ, ਔਰ ਇਹਨਾਂ ਦੇ ਵਿੱਚ 86% ਜਿਹੜੇ ਨੇ ਉਹ ਸਕਸੈਸਫੁਲ ਰਹੇ। ਜਿਵੇਂ ਅੱਜ ਸਿੱਖ ਰੈਫਰੈਂਡਮ ਹੋ ਰਿਹਾ, ਬੇਸ਼ੱਕ ਇਮੀਡੀਏਟ ਉਹਦਾ ਨਤੀਜਾ ਨਹੀਂ ਹੋਏਗਾ, ਪਰ ਅਲਟੀਮੇਟਲੀ ਉਹ ਮੋਮੈਂਟਮ ਕ੍ਰੀਏਟ ਕਰੇਗਾ ਕਿ ਇੱਕ ਦਿਨ ਇੰਡੀਆ ਨਾਲੋਂ ਜਿਹੜਾ ਸਾਡਾ ਖਹਿੜਾ ਛੁੱਟੇਗਾ। ਔਰ ਇਹ ਉਹਨਾਂ ਨੇ ਕਿਹਾ ਕਿ ਭਾਈ ਅਸੀਂ, ਸਾਡੀ ਇਹ ਜ਼ਿੰਮੇਵਾਰੀ ਹੈ ਕਿ ਕੰਪਲੈਕਸਿਟੀ ਦੇ ਬਾਵਜੂਦ ਲੈਜੀਟੀਮੇਟ ਇੰਟਰਨੈਸ਼ਨਲੀ ਰੈਕਗਨਾਈਜ਼ ਰੈਫਰੈਂਡਮ ਜਿਹੜਾ ਉਹ ਕਰਵਾਈਏ ਤਾਂ ਕਿ ਇਹ ਜਿਹੜਾ ਉਹ ਲੀਡ ਕਰੇ ਪੀਸਫੁਲ ਰੈਜ਼ੋਲੂਸ਼ਨ ਟੂ ਦਾ ਕਨਫਲਿਕਟ। ਸੋ ਇੱਕ ਮੈਂ ਸਮਝਦਾ ਵੀ ਬੜਾ ਜ਼ਰੂਰੀ ਸੀ ਇਸ ਬਰੀਫਿੰਗ ਦਾ ਆਉਣਾ। ਇਹਨੇ ਕਈਆਂ ਦੇ ਸਵਾਲਾਂ ਦੇ ਜਵਾਬ ਦਿੱਤੇ ਨੇ, ਲੇਕਿਨ ਜੇ ਦੁਸ਼ਮਣ ਰਿਐਕਟ ਨਾ ਕਰੇ, ਹੁਣ ਉਹਨਾਂ ਨੂੰ ਵੀ ਪਤਾ ਹੈ ਰੈਫਰੈਂਡਮ ਦੇ ਵਿੱਚ ਕਿਵੇਂ ਹੁੰਗਾਰਾ ਵੀ ਮਿਲ ਰਿਹਾ ਔਰ ਓਵਰਵੈਲਮਿੰਗ ਹੋਏਗਾ। ਸੋ ਉਹਨਾਂ ਨੇ ਜਿਹੜੇ ਆਪਣੇ ਟੌਂਟ ਬਟੌਂਟ ਨੇ ਉਹਨਾਂ ਨੂੰ ਵੀ ਚਾਬੀ ਦੇ ਕੇ ਛੱਡ ਦਿੱਤਾ। ਉਹਨਾਂ 'ਚੋਂ ਇੱਕ ਜੋਗਿੰਦਰ ਬਾਸੀ ਨਾਂ ਦਾ ਜਿਹੜਾ, ਮੈਂ ਤਾਂ ਪਤਾ ਨਹੀਂ, ਕਈ ਵਾਰੀ ਸਾਡੇ ਲੋਕ ਵੀ ਜਿਹੜੇ ਲੋਕ ਇਸ ਕਿਸਮ ਦੀਆਂ ਚਟਪਟੀਆਂ ਜਾਂ ਦੂਜੀਆਂ ਗੱਲਾਂ ਸੁਣਨ ਵੱਲ ਜਾਂਦੇ ਨੇ, ਇਹਦੇ ਸ਼ੋਅ ਦਾ ਕਈ ਵਾਰੀ ਮੈਂਸ਼ਨ ਹੁੰਦਾ ਜੀ ਬਹੁਤ ਪੋਪੂਲਰ ਇਹ ਉਹ, ਔਰ ਮੈਨੂੰ ਤਾਂ ਹਮੇਸ਼ਾ ਹੀ ਇਹ ਈਵਨ ਬਿਲੋ ਜਿਹੜੇ ਕੋਈ ਕਾਮਨ ਸਟੈਂਡਰਡ ਸ਼ੋਅ ਵੀ ਹੁੰਦੇ ਨੇ ਉਹਨਾਂ ਤੋਂ ਵੀ ਥੱਲੇ ਲੱਗਾ। ਜੋਗਿੰਦਰ ਬਾਸੀ ਉਹਨੇ ਵੀ ਨਾਲ ਦੀ ਨਾਲ ਇਹ ਕਰਾਇਆ ਕਿ ਜੀ ਮੈਜੋਰਿਟੀ ਆਫ ਸਿੱਖਸ ਇਨ ਕੈਨੇਡਾ ਡਿਨਾਊਂਸ ਖਾਲਿਸਤਾਨ ਰੈਫਰੈਂਡਮ ਡਿਊਰਿੰਗ ਪੋਪੂਲਰ ਬਾਸੀ ਸ਼ੋਅ। ਕਿ ਜੀ ਉਹ ਲੋਕਾਂ ਤੋਂ ਪੁੱਛਿਆ, ਉਹਨਾਂ ਦੀ ਆਈਡੈਂਟੀਟੀ ਨਹੀਂ ਦੱਸੀ ਕਿ ਕੌਣ ਕੀ ਆ, ਔਰ ਉਹਦੇ 'ਚੋਂ ਕਰਾ ਕੇ ਉਹ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਜੀ ਹੁਣ ਕਾਰਨ ਇਹਦਾ ਇਹ ਹੈ ਕਿ ਵੀ ਜਿਵੇਂ ਟੋਰਾਂਟੋ 'ਚ ਮੈਂ ਆਪਣੀ ਵਿਜ਼ਿਟ ਵੇਲੇ ਵੀ ਦੇਖਿਆ ਕਿ ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਨੇ ਉਹ ਬਹੁਤ ਦਿਲਚਸਪੀ ਲੈ ਰਹੇ ਨੇ, ਉਹਨਾਂ 'ਚੋਂ ਬਹੁਤ ਸਾਰੇ ਵੋਟਿੰਗ ਦੇ ਲਈ ਵੀ ਜਾਣਗੇ। ਹੁਣ ਇਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਜਿਹੜੇ ਮੁਕਾਮੀ ਸਿੱਖ ਸੀ ਉਹ ਤਾਂ ਪਹਿਲਾਂ ਹੀ ਖਾਲਿਸਤਾਨੀ ਨੇ, ਇਹ ਕੀ ਹੋ ਗਿਆ ਹੁਣ ਜੇ 50,000 ਸਟੂਡੈਂਟ ਸਾਲ ਦਾ ਆ ਕੇ ਉੱਥੇ ਬੈਠਦਾ ਔਰ ਇਹ ਕਿੱਧਰ ਨੂੰ ਜਾ ਰਿਹਾ। ਸੋ ਉਹਨਾਂ ਨੇ ਆਲਰੇਡੀ, ਸਰਕਾਰ ਨੇ ਆਪਣੇ ਜਿਹੜੀ ਦੁਮਛੱਲਿਆਂ ਵਾਲੀ ਫੈਕਟਰੀ ਹੈ ਇਸ ਦੇ ਵਿੱਚ 24 ਘੰਟੇ ਜਿਹੜਾ ਉਹ ਮਸ਼ੀਨ ਚਲਾਉਣੀ ਸ਼ੁਰੂ ਕਰਤੀ ਹੈ। ਆਉਣ ਵਾਲੇ ਦਿਨਾਂ 'ਚ ਅਸੀਂ ਹੋਰ ਵੀ ਘਟੀਆਪਨ ਦੇਖਾਂਗੇ, ਪਰ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਭਾਈ ਇਹ ਇੱਕ ਪੀਸਫੁਲ ਤਰੀਕੇ ਨਾਲ ਆਪਣੀ ਗੱਲ ਕਹਿਣ ਦਾ ਮੌਕਾ ਹੈ। ਇਸ ਦੇ ਵਿੱਚ ਪਾਰਟਿਸਿਪੇਸ਼ਨ, ਵੋਟ ਪਾਉਣੀ, ਇਹ ਹਰ ਇੱਕ ਦਾ ਫਰਜ਼ ਬਣਦਾ। ਔਰ ਖ਼ਾਸ ਤੌਰ 'ਤੇ ਇਹ ਜਿਹੜੇ ਜੋਗਿੰਦਰ ਬਾਸੀ ਬਰਾਂਡ ਜਿਹੜੇ ਦੁਮਛੱਲੇ ਨੇ, ਇਹਨਾਂ ਵੱਲੋਂ ਕੋਈ ਭੜਕਾਟ ਵਾਲੀਆਂ ਕਾਰਵਾਈਆਂ ਵੀ ਕੀਤੀਆਂ ਜਾ ਸਕਦੀਆਂ ਨੇ। ਉਹਨਾਂ ਤੋਂ ਖਬਰਦਾਰ ਹੋਣ ਦੀ ਲੋੜ ਹੈ। ਕਾਨੂੰਨ ਦੇ ਦਾਇਰੇ 'ਚ ਰਹਿੰਦਿਆਂ ਇਹ ਹੱਕ ਹੈ। ਔਰ ਇਹਨਾਂ ਦਾ ਤਾਂ ਹੁਣ ਜ਼ੋਰ ਲੱਗਾ ਹੋਇਆ ਕਿ ਜੀ ਕੈਨੇਡਾ ਗੌਰਮੈਂਟ ਪਾਬੰਦੀ ਲਾ ਦੇ, ਦੂਜਾ ਇਵੇਂ ਨਾ ਪਾਬੰਦੀਆਂ। ਹਾਂ,
ਜੇ ਕੋਈ ਇਸ ਕਿਸਮ ਦੀ ਵਾਇਲੈਂਸ ਇਹ ਕ੍ਰੀਏਟ ਕਰਦੇ ਨੇ, ਉਹਦਾ ਸਹਾਰਾ ਲੈ ਕੇ ਕੋਈ ਡਰਾਮੇਬਾਜ਼ੀ ਇਹ ਕਰ ਸਕਦੇ ਨੇ। ਸੋ ਮੈਂ ਸਮਝਦਾ ਕਿ ਭਾਈ ਇਹ ਜਿਹੜੀ ਰੈਫਰੈਂਡਮ ਕਮਿਸ਼ਨ ਨੇ ਬਰੀਫਿੰਗ ਦਿੱਤੀ ਹੈ, ਇਹ ਮੱਚ ਨੀਡਡ ਸੀ ਔਰ ਵੈਲ ਟਾਈਮਡ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣਾ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ, ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ। ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵੀਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।